अस्सलाम वालेकुम, सत श्री अकाल, प्रणाम जी। एक पिंड पंजाब दा चैनल दी टीम अज बजुर्गों के दरम्यान तुहाडी खिदमत हाज़र है जी। ये मालूवाल पिंड के सारे बजुर्ग इकट्ठे किए हैं जी। एक नवा सैशन कि इन्हां दा आपां जिहड़ी मुश्तरका गपशप तुहाडे नाल शेयर करनी आ। लुधियाणे के बजुर्ग आ ते हुशियारपुर के बजुर्ग आ। हुण तुसीं आप देख लेना भी लुधियाणिया बजुर्गों दी गल्लां बातां की है ते हुशियारपुरिया बजुर्गों दी गल्लां बातां की है जी। आपां हुण अपनी गुफ्तगू का सिलसिला शुरू करदे। की हाल आ बाबा जी? ਅਸੀਂ ਤਾਂ ਜੀ ਇੱਥੋਂ ਦੇ ਜੰਮਪਲ ਸਾਡਾ ਇਹ ਹੁਸ਼ਿਆਰਪੁਰ ਦੇ ਨੇ। फिर तो तीन हो गए ना, तुसीं इत्थे दे मकामी हो गए। ਹਾਂਜੀ ਹਾਂਜੀ ਹਾਂ हुशियारपुरिये भी हो गए ते लुधियाणिये भी हो गए। ਅਸੀਂ जलंधरिये भी आ गए। जलंधरिया वाह जी वाह, कई जिले इकट्ठे कर दिते जनाब असीं तां इत्थे। सुणाओ किदां फिर की हाल चाल? ਅੱਲਾ ਦੀ ਰਹਿਮਤ ਆ। अपने बडारू इत्थे दे सीगे? ਸਾਡੇ ਨੇ ਬੜਾਰੂ ਪਿੱਛੋਂ ਆਏ ਸੀ ਹਿੰਦੁਸਤਾਨ ਹੁਸ਼ਿਆਰਪੁਰ ਚੋਂ। ओहो भी असीं भी हुशियारपुर दी यही गल करदे आ, तुसीं कहंदे असीं इत्थे दे सीगे। ਅਸੀਂ ਸਾਡਾ ਜੰਮਪਲ ਇੱਥੇ ਦਾ ਨਾ। अच्छा, लेकिन जड़ां तां अपणियां ਸਾਡੇ ਬੁੜੇ ਬਜ਼ੁਰਗ ਜਿਹੜੇ ਹੁਸ਼ਿਆਰਪੁਰੋਂ ਆਏ ਆ। ਆਹ ਦੇ ਬੈਠੇ ਬਜ਼ੁਰਗ ਆ ਬਾਹਰੋਂ ਵੀ ਪਿੱਛੋਂ अपना ਆਏ। तारफ कराओ भी आपां किहड़े पिंडों आए आ? ਨਾਰੇ ਚੋਂ। नारे जोट? ਹਾਂਜੀ अच्छा, ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਸੀ। हाँ हाँ। ਨਾਰਾ ਡਾੜਾ ਪਿੰਡ। आपां भी नारे जो आए आ जी? ਨਹੀਂ जी, हाँ। ਅਸੀਂ ਆਏ ਜਲੰਧਰ ਚੋਂ। जलंधर चों? ਹਾਂ ਜੀ, ਕਿਹੜੇ ਪਿੰਡ ਚੋਂ? ਕਿਹੜੀ? ਬੇਗੋਵਾਲ, ਫਾਂਬੜੇ, ਬੁਰਜ, ਤਿੰਨ ਪਿੰਡ ਸੀ ਗੁਜਰਾਂ ਦੇ ਇਕੱਠੇ। ਬੱਲੇ 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 ਬੱਲੇ, ਬੁਰਜ ਫਾਂਬੜੇ। ਹਾਂ। ਹਾਂ ਜੀ। ਜਗਰਾਉਂ ਵਾਲਾ ਮੇਲਾ ਤੁਹਾਡੇ ਲਾਗੇ ਲੱਗਦਾ ਹੁੰਦਾ ਸੀ? ਰੋਸ਼ਨੀ? ਲੱਗ ਗਈ ਹਾਂ। ਤੁਹਾਡੀ ਤਾਂ ਜੰਮਪਲ ਇੱਥੋਂ ਦਾ ਹੋਣਾ ਨਾ? ਇੱਥੋਂ ਆਪਾਂ ਕਿਹੜੇ ਏਰੀਏ ਦੇ ਆ ਜੀ ਬਜ਼ੁਰਗੋ? ਹੁਸ਼ਿਆਰਪੁਰ ਦੇ। ਹੁਸ਼ਿਆਰਪੁਰ ਦੇ? ਹਾਂ ਜੀ, ਹੁਸ਼ਿਆਰਪੁਰ ਦੇ। ਕਿਹੜੇ ਪਿੰਡ ਚੋਂ? ਨਾਰਿਓਂ। ਨਾਰਿਓਂ? ਹਾਂ, ਬਸਤੀ ਵੇਰੀਆਂ। ਬਸਤੀ ਵੇਰੀਆਂ। ਹਾਂ। ਅੱਛਾ। ਹੋਰ ਹੋਰ ਕਿੰਨੀ ਬਸ- ਉਮਰ ਸੀ ਉਦੋਂ ਆਪਣੀ? ਹਾਂ, ਕਿੰਨੀ ਉਮਰ ਸੀ? ਮੇਰੀ ਉਮਰ ਸੀਗੀ 12-13 ਸਾਲ। ਇਹ ਤਾਂ ਬਹੁਤ ਪਤਾ ਹੋਣਾ ਆਪਾਂ ਨੂੰ। ਹਾਂ ਜੀ, ਹਾਂ। ਪਤਾ। ਸੁਣਾਓ ਕੋਈ ਗੱਲਬਾਤ ਉੱਥੋਂ ਦੀ। ਕਿਹੜੀ ਸੁਣਾਵਾਂ? ਉੱਥੇ ਅੰਬ ਹੁੰਦੇ ਸੀ, ਕੀ ਹੁੰਦਾ ਸੀ ਉੱਥੇ? ਸਾਡੇ ਇਹ ਹੁੰਦਾ ਸੀ, ਦੇਖੋ ਅੱਜ ਕੱਲ ਜਿਹੜਾ ਹੁਣ ਮੌਸਮ ਹੈ ਨਾ, ਹਾਂ। ਅੰਬ ਬੇਭਾ ਅੱਛਾ। ਮੁਫਤ ਅੰਬ। ਇੱਥੇ ਦਾ ਵਿਕਦਨ ਟੋਲਿਆਂ ਦੇ ਭਾ, ਉੱਥੇ ਮੁਫਤ। ਐਡਾ ਟੋਕਰਾ ਹੋਣਾ ਜਿਹੜਾ 6 ਪੈਸਿਆਂ ਦਾ ਜਵਾਨੀ ਦਾ ਵਿਕਣਾ। ਅੱਛਾ। ਅੰਬ ਉਧਰ ਏਦਾਂ ਬਹੁਤ ਹੀ ਅੰਬ ਹਲੇ ਵੀ? ਉੱਥੇ ਤਾਂ ਮਲਿਆਂ ਦੇ ਵਿੱਚ ਅੰਬ ਸੀ। ਹਾਂ। ਮਾਲ ਨੇ ਸੋ ਖਾਂਦਾ ਕਹਿੰਦੇ। ਹਾਂਜੀ, ਮਲਿਆਂ ਵਿੱਚ ਅੰਬ ਬੂਟੇ ਲੱਗੇ ਸੀ, ਬਹੁਤ ਅੰਬ ਸੀ। ਤੇ ਆਹ ਦੇਖ ਲੈ ਵੀ ਵਿਸਾਖ ਚੜ ਪੈਣਾ, ਜੇਠ ਚੜ ਪੈਣਾ ਨਾ, ਤੇ ਲੋਕਾਂ ਨੇ ਕਿਸੇ ਨੇ ਹਾਂਡੀ ਚਾੜਨੀ ਨਹੀਂ। ਅੱਛਾ, ਅੰਬ ਹੀ ਖਾਈ ਜਾਣੇ? ਅੰਬ ਲੂਣ ਪਾ, ਮਿਰਚਾਂ ਪਾ ਕੇ ਬਣਾ ਲੈਣ, ਮਿੱਠਾ ਪਾ ਕੇ ਬਣਾ- ਛਿੱਛਾ ਬਣਾ ਲੈਣਾ, ਉਹਦਾ ਚਟਣੀ ਬਣਾ ਲੈਣੀ ਹੈ। ਹਾਂ, ਇਦਾਂ ਦਾ ਕੰਮ ਕੰਮ ਕਰਨਾ। ਕਰਨਾ, ਏਦਾਂ ਦਾ ਖਾਣੇ ਖਾਂਦੇ ਸੀ। ਉੱਥੇ ਤਾਂ ਕਹਿੰਦੇ ਸੀ ਮਾਲ ਨਹੀਂ ਸੀ ਅੰਬ ਖਾਂਦੇ। ਅੱਛਾ। ਇੰਨਾ ਅੰਬ ਅਸੀਂ ਦੱਸਦੇ, ਬਜ਼ੁਰਗ ਸਾਡੇ ਦੱਸਦੇ ਆ। ਮੇਰੀ ਗੱਲ ਸੁਣੋ, ਇੰਨਾ ਅੰਬ ਸੀ। ਮੇਰੀ ਆ ਗਈ ਨਾ, ਪਿੰਡ ਦੇ ਵਿੱਚ ਕਿੰਨਾ ਮਾਲ ਹੁੰਦਾ ਇੱਕ ਪਿੰਡ ਦਾ? ਬਥੇਰਾ ਹੁੰਦਾ। ਹਾਂ, ਇੱਕ ਬਾਗ ਦਾ ਅੰਬ ਨਹੀਂ ਮੁੱਕਦਾ ਸਮਾਰ ਕੋ। ਵਾਹ ਜੀ ਵਾਹ, ਇੰਨਾ ਅੰਬ ਸੀ ਉੱਥੇ। ਇੰਨਾ ਅੰਬ ਥੱਲੇ ਡਿੱਗਿਆ ਹੁੰਦਾ ਸੀ। ਇਕੱਠਾ ਕਰਨਾ ਔਖਾ ਹੋ ਜਾਂਦਾ। ਇਕੱਠਾ ਕੀ ਕਰਨਾ, ਕਿਸੇ ਨੇ ਵੀ ਨਹੀਂ ਕਰਨਾ ਇਕੱਠਾ। ਉਹਦਾ ਮਾਲ ਨਹੀਂ ਖਾਣਾ, ਉਹ ਕੋਈ ਸੁੱਕ ਜਾਣਾ, ਕੋਈ ਸੜ ਜਾਣਾ। ਫੇਰ ਤਾਂ ਜਿਹੜਾ ਮਾਲ ਦੁੱਧ ਦਿੰਦਾ ਸੀ ਉਹ ਚੋਂ ਵੀ ਅੰਬ ਦੀ ਤਸੀਰ ਹੀ ਨਿਕਲਦੀ ਹੋਣੀ ਹੈ। ਹਾਂ ਜੀ, ਮੱਦੋ ਜੋ ਤੁਸੀਂ ਬਹੁਤਾ ਹੀ ਗਰਮ ਹੋ ਗਿਆ ਹੋਣਾ ਤਾਂ ਦੁੱਧ, ਫਿਰ ਤੇ ਤਸੀਰ ਗਰਮ ਹੋ ਜਾਂਦੀ। ਮੁੜ ਕੇ ਫੇਰ ਜਿਹੜੇ ਉਹ ਇੱਕ ਵਾਰੀ ਹਟੀ ਨਹੀਂ ਦੁਆਰੇ ਫੇਰ ਆਈ ਆ, ਦੁਆਰੇ ਫੇਰ ਉਦੋਂ ਪੈਣਾ ਅੰਬ। ਤੇ ਅੰਬਾਂ ਦੇ ਉੱਪਰ ਫੇਰ ਅਜੇ ਵੀ ਐਡੇ ਗੁੱਛੇ ਹੋਣੇ। ਇਹ ਗਰਮੀ ਨਾਲ ਇਦਾਂ ਦਾ ਹੋਇਆ, ਡੱਬਰ ਮਾਰ ਲਿਆ ਇਹਨਾਂ ਛੇਤੀ। ਅੱਛਾ, ਟੱਬਰ ਕਿੱਦਾਂ ਮਾਰ ਲਿਆ ਉਹ ਦੱਸੋ ਮਾੜੀ ਜੀ। ਉਹ ਹੀ ਗਰਮੀ ਜਿਹੜੀ ਪਿਛਲੀ ਅੰਬਾਂ ਦੀ ਹੋਈ ਉੱਥੇ। ਗਰਮੀ ਦਿਮਾਗ ਨੂੰ ਚੜੀ ਤਾਂ ਗਲ ਘੁੱਟ ਦਿੰਦੀ। ਇਹਨੂੰ ਅੰਦਰ ਕਰਾਓ। ਆ ਕੀ ਕਹਿੰਦੇ ਆ ਬੰਦੇ? ਓਏ ਬੰਦੇ ਬਥੇਰਾ ਕੁਛ ਨਾ ਕਹਿੰਦੇ। ਦੱਸੋ ਤਾਂ ਸਹੀ ਵੀ ਗੱਲ ਸੱਚੀ ਨਾ ਆ। ਇਹਨਾਂ ਨੇ ਕੀ ਦੱਸਾਂ ਮੈਂ? ਹਾਂ। ਕੀ ਦੱਸਾਂ? ਸਾਨੂੰ ਤਾਂ ਇਹ ਕਹਿੰਦੇ ਵੀ ਤੁਹਾਡਾ ਤੇ ਮਰ ਗਏ, ਹਾਂ। ਤੇ ਸਾਡੇ ਕਿਉਂ ਨਹੀਂ ਮਰਦੇ? ਸਾਡੇ ਕਿਉਂ ਨਹੀਂ ਮਰਦੇ? ਅੱਛਾ, ਇਹ ਯਾਰ ਇਹਨਾਂ ਨੂੰ ਹਸਰਤ ਆ ਵੀ ਇਹ ਫਾਰਮੂਲਾ ਦੱਸੋ ਕਿੱਦਾਂ ਮਾਰਿਆ ਹੈ। ਇਹ ਭਾਈ ਨਾ ਮਰਦਾ ਜਿਹੜਾ ਮਰਦਾ। ਨਹੀਂ ਹੁਣ ਕੁਝ ਕਰਨਾ, ਤੇਰਾ ਤਦੇ ਤੇਰਾ ਸਾਹਮਣੇ ਕੀਤਾ, ਐਸੇ ਫੋਟੋ ਕੋ ਲੈਣ ਲੱਗੇ ਆ। ਕਹਿੰਦੇ ਰਿਸ਼ਤਾ ਕਰਨਾ, ਕਿਤੇ ਹੈ ਕੋਈ ਗੱਲ ਸਲਾਹ ਸਲੂਹ ਇਦਾਂ ਦੀ? ਗੱਲ ਸੁਣ, ਮੈਂ ਸਰਮਾਲਾ ਬਣਨਾ, ਉਹ ਸੜਵਾਲਾ ਵੀ ਤਿਆਰ ਆ ਜੀ। ਮੋਹਤ ਨਾ ਪੈਸਾ ਲੈਣਾ ਕੋਈ। ਨਹੀਂ, ਸਲਾਮੀਆਂ ਤਾਂ ਪੈਣਗੀਆਂ। ਨਹੀਂ ਉਹ ਸਲਾਮੀਆਂ ਇਹਨੂੰ ਵੀ ਪੈਣੀਆਂ, ਸਾਨੂੰ ਤਾਂ ਨਹੀਂ ਪੈਣੀਆਂ। ਸੜਵਾਲੇ ਨੂੰ ਵੀ ਪਾਉਂਦੇ ਹੁੰਦੇ। ਸੜਵਾਲੇ ਨੂੰ ਕੀ ਲੱਭਣਾ? ਨਹੀਂ ਉਸਲੇ ਉਹ ਬੁੜੀਆਂ ਕਹਿੰਦੀਆਂ ਨੇ ਨਾ, ਲਾਲਾ ਜੜਿਆ ਕਿਕਰੀ ਸਰਮਾਲਾ ਕੁੱਟਿਆ ਛੇਤਰੀ, ਉਹ ਮੈਨੂੰ ਤਾਂ ਪਤਾ ਨਹੀਂ ਉਹੀ ਹੋਣੀ ਆ। ਨਹੀਂ, ਤੁਹਾਨੂੰ ਬਚਾ ਕੇ ਰੱਖਾਂਗੇ। ਤੇ ਇਹ ਆਪਣਾ ਬੰਦੇ ਟੀਚਰਾਂ ਕਰਦੇ ਆ ਤੁਹਾਨੂੰ? ਹਾਂ। ਤੇ ਬਹੁਤ ਕਰਦੇ ਰਹਿੰਦੇ ਆ। ਇਹ ਅਜੇ ਸਾਨੂੰ ਕਹਿੰਦਾ ਮੈਨੂੰ ਪੱਪੂ ਸੱਦਿਆ ਕਰੋ। ਪੱਪੂ ਸੱਦਿਆ ਕਰੋ। ਜੇ ਇਹਨੂੰ ਬੁੜਾ ਕਹਿੰਦੇ ਨੇ, ਅਸੀਂ ਸਿਆਣਾ ਵੀ ਚਲੋ ਹੁਣ ਬਹੁਤਾ ਸਿਆਣਾ ਤੇ ਇਹੋ ਹੀ ਆ। ਕਹਿੰਦਾ ਅਜੇ ਮੈਂ ਮੁੰਡਾ ਹਾਂ। ਅੱਛਾ। ਐਵੇਂ ਨਾ ਜਾਣ ਤੇ ਤੁਹਾਡੀ ਨਾ ਉਹ ਤਾਂ ਗੱਲ ਹੈਗੀ। ਮੈਂ
ਸਾਡੇ ਨਾਲ ਤਗੜਾ ਦੀ ਗੱਲ ਸੁਣ ਲਾ ਵੀ ਅਜੇ ਸਾਡੇ ਨਾਲ ਤਗੜਾ ਚੁੱਪ ਕਰ ਏਦਾਂ ਨਾ ਕਰ ਫਿਰ ਵਿਆਹ ਨਹੀਂ ਹੋਣਾ ਵਿਆਹ ਹੋਵੇ ਹੋਣਾ ਹੀ ਹੈ ਕਿਤੇ ਇੱਕੋ ਹੀ ਹੋਣਾ ਹੁਣ ਅੱਛਾ ਉਹ ਤਾਂ ਸਾਰਿਆਂ ਸਾਰਿਆਂ ਨਾਲ ਹੀ ਆ ਜੀ ਬਸ ਜ਼ਿੰਦਗੀ ਜਿਹੜੀ ਜੀਂਦੇ ਆ ਉਹ ਤਾਂ ਜਿੰਨੀ ਦੇਰ ਜੀਂਦੇ ਉਨੀ ਦੇਰ ਤਾਂ ਹੱਸ ਕੇ ਨਹੀਂ ਚਾਹਤ ਤਾਂ ਹੈਗੀ ਹੈ ਜੀ ਯਾਰ ਆਪਣੇ ਉਹਦਾ ਉਹ ਨਹੀਂ ਉਹਦਾ ਚਾਹਤ ਹੈਗੀ ਨੇਕ ਮੁਹੰਮਦ ਕਿਹੜੀ ਬਰਾਦਰੀ ਆਪਣੀ ਗੁੱਜਰ। ਗੁੱਜਰ ਅੱਛਾ ਤੇ ਗੋਤ ਕਿਹੜੀ ਹੈ ਖਾਰੀ ਖਾਰੀ ਆਪਣੀ ਜੀ ਚਾਚਾ ਖਾਰੀ ਜੀ ਨਾਂ ਕੀ ਆ ਜਾਨ ਮੁਹੰਮਦ ਜਾਨ ਮੁਹੰਮਦ ਆਪਣਾ ਚਾਚਾ ਜੀ ਕੀ ਨਾਂ ਮੁਹੰਮਦ ਯੂਨਸ ਚੌਹਾਨ ਚੌਹਾਨ ਮਾਸ਼ਾਅੱਲਾ ਜੀ ਮਾਸ਼ਾਅੱਲਾ ਇੱਧਰ ਬਜ਼ੁਰਗ ਨਹੀਂ ਬੋਲੇ ਚੋਪੀ ਬੈਠੇ ਜਾਂਦੇ ਕੀ ਗੱਲ ਆ? ਤੁਹਾਡੀ ਮਾਂ ਮੋਤਲੇ ਮੋਤਲੇ ਹਾਂ। ਵਾਹ ਜੀ ਵਾਹ ਵਾਹ ਜੀ ਵਾਹ ਕਿੰਨੀ ਉਮਰ ਸੀ ਆਪਣੀ ਜਦੋਂ ਆਏ ਆ 15 16 ਸਾਲ ਦੇ ਹੈਗੇ ਸੀ ਕਿਹੜੇ ਪਿੰਡੋਂ ਆਏ ਉੱਠ ਕੇ ਥੱਪੜਾਂ ਦੇ ਥੱਪੜਾਂ ਦੇ ਹਾਂ ਗੱਲਾਂ ਬਾਤਾਂ ਯਾਦ ਆ ਹਾਂ ਉੱਥੇ ਵਿਆਹ ਹੋ ਗਿਆ ਸੀ ਆਪਣਾ ਕਿ ਨਹੀਂ ਹਾਂ ਉੱਥੇ ਹੀ ਹੋ ਗਿਆ ਸੀ ਉੱਥੇ 15 ਸਾਲਾਂ ਦੀ ਉਮਰ 'ਚ ਹੀ। ਉਦੋਂ 5 ਸਾਲਾਂ ਦੇ ਜਦੋਂ ਵਿਆਹ ਹੋ ਗਿਆ ਸੀ ਓਏ ਉਦਾਂ ਹੀ ਪਾਣੀ ਪਿਲਾਤਾ ਸੀ ਉਹਨੇ ਪਾਣੀ ਪਾ ਸੀ ਪੜ ਕੇ ਪਾਣੀ ਪਿਲਾਤਾ ਸੀ ਪੜ ਕੇ ਪਾਣੀ ਪਿਲਾਤਾ ਸੀ ਅੱਛਾ ਹੋ ਗਿਆ ਵਿਆਹ ਹੈ ਉੱਥੇ ਬੱਚਾ ਇੰਨਾ ਕੁ ਹੋਵੇ ਹਾਂ, ਨਾ ਹਾਂ। ਬੱਚੀ ਪਰ ਕੁਛੜ ਹੋਵੇ ਹਾਂ ਤੇ ਉੱਥੇ ਉਹ ਨਿਕਾਹ ਛੜੀਏ ਦੀ ਕਰ ਦਿੰਦੇ ਉਦੋਂ ਪਤਾ ਹੈ ਸੀ ਵੀ ਵਿਆਹ ਕਿਹਨੂੰ ਕਹਿੰਦੇ ਆ ਜਾਂ 5 ਸਾਲਾਂ ਦਾ ਕਰਤਾ ਵਿਆਹ ਉਦੋਂ 15 ਸਾਲਾਂ ਦਾ ਇਹ ਨਾ ਸੀ ਪਤਾ ਨਹੀਂ 15 ਸਾਲਾਂ ਦਾ ਤਾਂ ਬਾਬਾ ਹੀ ਹੁੰਦਾ ਨਹੀਂ ਨਹੀਂ, ਨਹੀਂ। 5 ਸਾਲਾਂ ਦਾ ਹੀ ਹੋ ਗਿਆ ਸੀ ਉਹ 15 ਸਾਲਾਂ ਦਾ ਬਾਅਦ ਚ ਹੋਇਆ, ਵਿਆਹ ਪਹਿਲੇ ਹੋਇਆ ਸੀ ਅੱਛਾ ਵਿਆਹ 5 ਸਾਲਾਂ ਦਾ ਉਹ ਪਾਣੀ ਪੜ ਕੇ ਪਿਲਾਉਂਦੇ ਕੋਈ ਹੈ ਰੌਲਾ ਇਦਾਂ ਹਾਂ ਇੰਨੇ ਅੱਛਾ ਫਿਰ ਤੋਰ ਤਰਾਵਾ ਕਦੋਂ ਹੋਇਆ ਇੱਥੇ ਆ ਗਏ ਇੱਥੇ ਆ ਕੇ ਆਹੋ ਅੱਛਾ ਹਾਂ ਤੇ ਬਿਆਨ ਗਏ ਸੀ ਜੰਜ ਲੈ ਕੇ ਕਿ ਉਦਾਂ ਹੀ 4 ਬੰਦੇ ਚਲ ਗਏ ਸੀ ਚਾਰ ਜਾਂਦੇ ਬੰਦੇ ਬੰਦੇ ਗਏ ਨਹੀਂ ਵਿਆਹ ਦੇ ਦਿਨ ਗਏ ਉਦੋਂ ਬੰਦੇ ਗਏ ਸੀ ਉਦੋਂ ਤਾਂ ਗਏ ਸੀ ਬੰਦੇ ਉਦੋਂ ਗਏ ਸੀ ਜਦੋਂ ਲੈਣ ਗਏ ਆ ਉਹਦੇ ਬਾਅਦ ਮੁੜ ਮੁੰਡੇ ਕੇ ਸ਼ੁਗਲ ਮੇਲਾ ਨਹੀਂ ਕੀਤਾ ਫਿਰ ਦੋਤੇ ਬੰਦੇ ਬਥੇਰਾ ਬੜਾ ਦੱਸੋ ਕੀ ਕੀਤਾ ਚੌਲ ਅਸੀਂ ਅੱਜ ਪਕਾਏ ਤੁਹਾਡੇ ਕੋਲ ਆਏ ਆ ਹੋ ਚੌਲ ਪਕਾਏ ਕੜੀ ਪਕਾਈ ਰੋਟੀ ਖਾਧੀ ਸ਼ੱਕਰ ਪਾ ਕੇ ਅੱਛਾ ਇਹ ਉਹਦੇ ਘੇ ਪਾਉਂਦੇ ਸੀ ਖੁੱਲਾ ਤੇ ਆਉਣਾ ਖੁੱਲਾ ਇੱਕ ਬੰਦੇ ਨੇ ਘਿਓ ਪਾਉਣਾ ਐ ਪਾਈ ਜਾਣਾ ਹੈ ਹਾਂ ਹਾਂ। ਵਾਹ ਜੀ ਵਾਹ ਆ ਸ਼ੱਕਰ ਪਾਣੀ ਉੱਤੇ ਘੇ ਪਾਣਾ ਸਿਰ ਘੇ ਖਾ ਇਹ ਜਾਂਦੇ ਫਿਰ ਬੰਦੇ ਘਿਓ ਪਾਉਣਾ ਇੱਕ ਬੰਦੇ ਨੇ ਘਿਓ ਪਾਈ ਜਾਣਾ ਉੱਤੇ ਹਾਂ ਦੇਖੋ ਉਦੋਂ ਦੇ ਕੇ ਖਾਦੇ ਹਜੇ ਤੇ ਕਹਿ ਵਾ ਮਾਸ਼ਾਅੱਲਾ ਇਨਸ਼ਾਅੱਲਾ ਅਜੇ ਖੈਰ ਹੈ ਇਹਨਾਂ ਨੂੰ ਹਜੇ ਖੈਰ ਆ 90 ਸਾਲ ਉਮਰ ਹੋ ਗਈ ਆ ਹਾਂ ਸਾਡੇ ਪਿੰਡ 'ਚ ਲੰਬੜਦਾਰ ਹੈ ਗੁੱਜਰ ਅੱਛਾ ਰਾਣੂ ਹੈ ਹੂੰ ਉਹਦਾ ਨਾਂ ਰਾਣੂ ਹੈ ਇੱਥੇ ਬਤਨ ਪਤਾ ਨਹੀਂ ਗੱਲ ਕਰ ਹੁਸ਼ਿਆਰਪੁਰ ਪਿੰਡ ਥੱਪਾ ਅੱਛਾ ਜਿਹੜਾ ਉੱਥੇ ਰਹਿੰਦਾ ਰਾਣੂ ਹੈ ਉਹਦਾ ਨਾਂ ਗੁੱਜਰ ਹੈ ਮੇਰੇ ਨਾਲ ਘੁਲਦਾ ਰਿਹਾ ਉਹ ਇਹ ਤੁਸੀਂ ਕਿਤੇ ਊਨੇ ਵਾਲੀ ਸਾਈਡ ਵਾਲੀ ਤਾਂ ਨਹੀਂ ਗੱਲ ਕਰਦੇ ਉਹਨਾਂ ਵਾਲੀ ਸਾਈਡ ਨੂੰ ਸੀ ਐ ਹੁਸ਼ਿਆਰਪੁਰ ਸਾਡੇ ਘਰਾਂ ਕੋਲ ਐਦਾਂ ਹੁਸ਼ਿਆਰਪੁਰ ਨੂੰ ਪਾਣੀ ਜਾਂਦਾ ਤੇ ਇੱਧਰ ਊਨੇ ਨੂੰ ਜਾਂਦਾ ਉਹ ਗੈਗਰੇਟ ਵਿੱਚ ਆ ਮੇਰੇ ਖਿਆਲ ਹੈ ਨਾ ਆਹੋ ਠੀਕ ਆ ਠੀਕ ਬੰਨੇ ਦੇ ਉੱਤੇ ਹੈ ਹਾਂ 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 ਸਾਡੇ ਘਰ ਬੰਨੇ ਦੇ ਉੱਤੇ ਬਾਕੀ ਪਿੰਡ ਸਾਰਾ ਊਨੇ ਹੀ ਸੀਗਾ ਹਾਂ ਤੇ ਸਾਡੇ ਦੋ ਤਿੰਨ ਘਰ ਉਹ ਜਿਹੜੇ ਹੁਸ਼ਿਆਰਪੁਰ ਨਹੀਂ ਹੁਣ ਊਨੇ ਵਿੱਚ ਆ ਗਿਆ ਕਿਉਂਕਿ ਊਨਾ ਜਿਹੜਾ ਹਿਮਾਚਲ ਲਹਿਦਾ ਹੋ ਗਿਆ ਹੁਸ਼ਿਆਰਪੁਰ ਆਹ। ਇਹ ਪੂਰਾ ਇਹਨਾਂ ਦਾ ਇਹ ਹੈਗੇ ਆ ਦੂਸਰੇ ਦੇ ਕਾਂਗੜੇ ਦੇ ਅੱਛਾ ਇਹਨਾਂ ਦੇ ਜ਼ਿਲ੍ਹਾ ਹੁਸ਼ਿਆਰਪੁਰ ਕੋਈ ਨਹੀਂ ਹਾਂਜੀ ਹਾਂਜੀ ਉਹ ਹਿਮਾਚਲ ਚ ਆ ਗਏ ਆ ਨਾ ਹਾਂ ਇਹ ਹਿਮਾਚਲ ਚ ਪਤੇ ਆ ਚੱਲ ਗਏ ਗਏ ਠੀਕ ਆ ਉਹ ਆਨਿਆਦੂ ਨਹੀਂ ਕਿੱਥੇ ਦੇ ਕਾਂਗੜਾ ਨਹੀਂ ਲੱਗਦਾ ਤਾਂ ਹੁਸ਼ਿਆਰਪੁਰ ਐਵੇਂ ਝੂਠ ਮਾਰੀ ਜਾਂਦਾ ਕੰਮ ਕਾਂਗੜੇ ਦੇ ਨੇ ਉਹ ਕੰਮ ਕਰਦਾ ਸੀ ਕਾਂਗੜਾ ਜਾ ਕੇ ਓਏ ਅੱਛਾ ਕਾਂਗੜਾ ਹੋਇਆ ਜਾਂ ਕੀ ਤੁਸੀਂ ਰੌਲਾ ਪਾਣ ਡਏ ਆ ਕੀ ਕੁਝ ਕਰਦੇ ਉਹਦੇ ਕੀ ਗੱਲ ਹੈ ਮਾਲੂਮਾਤ ਦੱਸੋ ਗੱਲ ਸੁਣੋ ਕੋਈ ਗੱਲ ਕੰਮ ਤਾਂ ਬੜੇ ਪਿੰਡ 'ਚ ਬਥੇਰਾ ਸੀ ਆਪਣਾ ਕੱਚੇ ਡੰਡਾ ਨਾ ਦੜੋ ਆਪਣੇ ਹਾਂਜੀ ਇਹ ਉਹਨੇ ਦੀ ਤਿਥੀ ਲੱਗਦੀ ਹੋਣੀ ਇਹਨਾਂ ਨੂੰ ਊਨੇ ਦੀ ਲੱਗਦੀ ਊਨਾ ਉਹ ਚਲੋ ਊਨਾ ਹੀ ਲੱਗਦਾ ਹੋਊ ਕੋਈ ਨਹੀਂ ਊਨਾ ਜਾਂ ਹੁਸ਼ਿਆਰਪੁਰ ਇੱਕ ਉਧਰਲੀ ਸਾਈਡ ਤੇ ਹੀ ਆ ਅੰਬ ਤਾਂ ਬਹੁਤ ਖਾਂਦੇ ਰਹੇ ਅੰਬਾਂ ਨਾਲ ਦੇ ਨਾ ਗਾਲੇ ਆ ਇਹ ਤੁਹਾਨੂੰ ਲੱਭੇ ਨਹੀਂ ਤੁਸੀਂ ਤਾਂ ਪਹਿਲੇ ਹੀ ਕਰ ਗਏ ਨਾ ਤੁਸੀਂ ਪਹਿਲੇ ਹੀ ਕਰ ਗਏ ਹਾਂ ਉਹ ਵਿੱਚ ਗਾਣਾ ਜਾਣੀ ਆ ਦੇਖੋ ਲੈ ਲਾਲੇ ਦੀ ਬਹੁਤ ਗਾਣਾ ਦੇਖਾ ਜਾਣੀ ਆ ਉਹ ਬੁੱਢੇ ਮਾਮੀ ਪੰਨਾ ਹਾਂ ਕੋਈ ਗੱਲ ਬਾਤ ਗੱਲ ਤਾਂ ਪਹਿਲੇ ਹੀ ਦੱਸੋ ਵੀ ਜਾਣਨੀ ਕੀ ਕਰਦੇ ਸੀ ਇੱਥੇ ਅੱਗੇ ਵੀ ਤੁਰ ਪਓ ਜੀ ਕਰਦੇ ਇਸੇ ਵੇਲੇ ਮੁੰਜ ਕੁੱਟਦੇ ਇਹਨਾਂ ਦਾ ਤਾਰਫ ਰਹਿ ਗਿਆ ਸੀ ਬਜ਼ੁਰਗੋ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਜੀ ਨਾਰਿਓਂ ਆਏ ਨਾਰਿਓ ਨਾਰਿਓਂ ਹੁਸ਼ਿਆਰਪੁਰ ਚੋਂ ਹੀ ਆ ਨਾ? ਹੁਸ਼ਿਆਰਪੁਰ ਹੂੰ ਅੰਜਲੀ ਦਸੀਲ ਵੀ ਹੁਸ਼ਿਆਰਪੁਰ ਹੀ ਸੀ ਨਾਂ ਕੀ ਆਪਣਾ ਮੇਰਾ ਨਾਮ ਅਹਿਮਦ ਹੁਸੈਨ ਅੱਛਾ ਜੀ ਉਦੋਂ ਕਿੰਨੀ ਕੁ ਉਮਰ ਸੀ ਆਪਣੀ ਮੇਰਾ ਸਨ 40 ਦਾ ਜਨਮ ਹੈ 7 ਸਾਲ ਦੇ ਸੀਗੇ ਹਾਂਜੀ। ਥੋੜਾ ਹੀ ਪਤਾ ਹੋਣਾ ਹਾਂ ਥੋੜਾ ਬਹੁਤਾ ਪਤਾ ਤੁਹਾਡੇ ਬਾਰੇ ਸੁਣਿਆ ਵੀ ਬੜੇ ਮਖੌਲੀਏ ਆ ਤੁਸੀਂ ਪਿੰਡ 'ਚ ਰੌਣਕ ਬੜੀ ਲਾਈ ਰੱਖਦੇ ਆ ਰੌਣਕ ਦਾ ਬਸ ਏਦਾਂ ਹੀ ਆ ਨਾ। ਝੂਗਾਂ ਕੱਢਦਾ ਰਿਹਾ ਰੌਣਕ ਵਾਲੀਆਂ ਓਏ ਪੱਕਾ ਇਹ ਚਿਮਟਾ ਵੀ ਵਜਾਉਂਦਾ ਸੀ ਖਾੜਾ ਵੀ ਲਾਉਂਦਾ ਸੀ ਗਾਣੇ ਵੀ ਗਾਉਂਦਾ ਸੀ ਮਾੜਾ ਜਿਹਾ ਸੁਣਾਓ ਇਹਦੀ ਤਾਂ ਗੱਲ ਗਾਂ ਦੀ ਆ ਨਾ ਆਪਣਾ
ਥੋੜਾ ਸੁਣਾਓ ਮਾੜਾ ਜਿਹਾ। ਸਾਡੇ ਆ ਨਾ ਅਸੀਂ ਉੱਥੇ ਜਦੋਂ ਦੇ ਬਚਪਨ ਚ ਆਏ ਆ, ਹਾਂ ਜਦੋਂ ਹੁਸ਼ਿਆਰਪੁਰ ਦੇ ਵਿੱਚ ਹੋਇਆ ਵੀ ਜੰਗ ਦਾ ਐਲਾਨ ਹੋ ਗਿਆ ਤੇ ਮਤਲਬ ਅਦਲ ਬਦਲੀ ਹੋਣੀ ਆ ਬਾਬੇ ਦਾ ਵੀ ਤੁਸੀਂ ਪਾਕਿਸਤਾਨ ਚੱਲ ਜਾਣਾ, ਜਿਹੜੇ ਇੱਧਰ ਦੇ ਮੁਸਲਮਾਨ ਹੈ ਜਿਹੜੇ ਸਿੱਖ ਉਧਰ। ਫਿਰ ਉੱਥੇ ਐਲਾਨ ਹੋਇਆ ਵੀ ਜਿਹੜੇ ਸਿੱਖ ਸੀ ਵੱਢ ਟੁੱਕ ਬਹੁਤ ਕਰਦੇ। ਉੱਥੇ ਫਿਰ ਉਹਨਾਂ ਸਿੱਖਾਂ ਗਿਆ ਵੀ 13-14 ਪਿੰਡ ਹੈ ਜਿਹੜੇ ਅਸੀਂ ਮਾਰ ਕੇ ਜਾ ਕੇ, ਇੱਕ ਬਰੋਟੀ ਪਿੰਡ ਆਂਦਾ, ਉੱਥੇ ਜਾ ਕੇ ਚਾਹ ਪੀਣੀ ਅਸੀਂ। ਹਾਂਜੀ ਹਾਂਜੀ ਬਰੋਟੀ ਹੈਗਾ, ਰੋਟੀ ਹਾਂ ਬਰੋਟੀ ਦੇ ਚੋੜ 'ਚ ਬੈਠੇ ਆ ਰਾਣੇ। ਫਿਰ ਉਹ ਸਾਡੇ ਉੱਥੇ ਚੱਕ ਸਾਧੂ ਦਾ ਸੀਗਾ ਰਿਆਜ਼, ਉਹਨੇ ਕਿਹਾ ਵੀ ਆਪਣੇ ਸਾਰੇ ਪਿੰਡਾਂ ਨੂੰ ਸੱਦ ਲਿਆ ਵੀ ਜੱਸਾ ਆਣਾ ਤੇ ਤੁਸੀਂ ਜੋ ਮੁਸ਼ਬਟ ਬੰਦਾ ਜਵਾਨ ਹੈ ਤੁਸੀਂ ਆਪਣੇ ਇੱਥੇ ਆ ਜਾਓ, ਇਕੱਠੇ ਹੋ ਜਾਓ, ਮਤਲਬ ਅੱਗੇ ਜੱਸਾ ਰੋਕਣਾ। ਫਿਰ ਉੱਥੇ ਜੀ ਉਹ ਕਿਹੜਾ ਸਿੱਖ ਸੀ, ਉਹ ਘੋੜੀ ਤੇ ਆਇਆ ਸੀ, ਉਹਨੇ ਵਰਦੀ ਜਿਹੜੀ ਸੀ ਟੀਨ ਦੀ ਪਾਈ ਸੀਗੀ ਤੇ ਉੱਥੇ ਫਿਰ ਉਦੋਂ ਤਲਵਾਰਾਂ ਤੇ ਬਰਸ਼ੀਆਂ ਤੇ ਸਫਾ ਜੰਗ ਹੁੰਦੇ, ਕੁਹਾੜੀਆਂ ਲਾਈਆਂ ਡਾਂਗਾਂ ਨੂੰ। ਸਾਡੇ ਬੰਦਿਆਂ ਕੋਲ ਇਹ ਰਫਲ ਉਹਦੇ ਕੋਲੇ ਸੀਗੀ, ਇੱਕ ਫੌਜੀ ਸਾ ਇੱਕ ਉਹ ਸੀਗਾ। ਫਿਰ ਜਿਸ ਉਹ ਜੰਗ ਹੋਇਆ ਨਾ, ਫਿਰ ਆ ਕੇ ਮੁਕਾਬਲਾ ਹੋਇਆ, ਉਹਨੇ ਕਿਹਾ ਤੁਸੀਂ ਲੰਮੇ ਪੈ ਜਾਣਾ। ਆਹੋ ਕਬੂਤਰਾਂ ਨੂੰ ਅੱਗੇ ਉਹਨਾਂ ਨੂੰ ਕਰਦੇ ਨਹੀਂ ਪੀਂਦੇ। ਕਿਹੜੇ ਫੌਜੀ ਸੀਗੇ, ਉਹ ਇੱਕ ਫੌਜੀ ਸਾ ਸਿਰਫ। ਹਾਂ ਫਿਰ ਉੱਥੇ ਜੀ ਲੜਾਈ ਹੋਈ ਆ, ਮਤਲਬ ਅੱਲਾਹ ਤਾਲਾ ਨੇ ਮੁਸਲਮਾਨਾਂ ਨੂੰ ਫਤਿਹ ਦਿੱਤੀ। ਉੱਥੇ 500 ਸਿੱਖ ਮਾਰਿਆ ਤੇ ਉਹ फौजी नहीं है हमारा, उसने ਰਿਆਜ਼ फौजी ने हमारा रियाज ने उन्होंने फिर आर्डर साहब भी ये जान नहीं देना पाकिस्तान। ਅੱਛਾ ਜਿਹੜੀ ਫੌਜੀਆਂ ਨੇ ਮਾਰੇ ਸਿੱਖ। अब हाँ ਨਹੀਂ ਨਹੀਂ ਉਹ ਹੈਗਾ ਲਟਿਆਰ ਉਸ ਪਿੰਡ ਦਾ ਸੀ ਨਾ, ਛੁੱਟੀ ਗਿਆ। उस चक दा चक ਰਿਆਜ਼ ਕਰਨਲ ਫੌਜ ਦਾ, ਹਾਂ ਉਹ ਗਿਆ ਸੀ ਛੁੱਟੀ ਪਿੰਡ, ਅੱਛਾ ਅੱਛਾ ਅੱਛਾ, ਆਪਣੀ ਛੁੱਟੀ ਗਿਆ ਸੀ ਤੇ ਨਾਲ ਇੱਕ ਉਹਦੇ ਕੋਲ ਅਸਲਾ ਵੀ ਹੋਣਾ ਨਾ। ਹਾਂ, ਅਸਲਾ ਵੀ ਸੀ। ਉਹਦੇ ਹੈ ਹੀ ਨਾ ਇਹ ਸਵਾਦ ਪਿੰਡ ਦਾ ਇੱਕ ਨਾਲ ਹੋਰ ਸਭ ਫੌਜੀ, ਉਹ ਵੀ ਨਾਲ ਸੀ ਉਹਦੇ। ਉੱਥੇ ਨਹੀਂ ਉਹਨੇ ਹਮਲਾਵਰ ਮਾਰੇ ਜਾਂ ਪਿੰਡਾਂ ਦੇ ਮਾਰੇ ਲੋਕ? नहीं हमला किया, हमला ਗੱਲ ਤਾਂ ਸੁਣ ਲਓ ਨਾ। सिख आया ਹੁਣ हमला ਮੈਂ किया। ਸਮਝਾ ਸਾਡੇ ਸਿੱਖ ਕੋਈ ਦੇਖੋ ਜੀ ਮੇਰੀ ਗੱਲ ਸੁਣੋ, ਉਹਨੇ ਜਿਸ ਵੇਲੇ ਇਧਰੋਂ ਵੀ ਪਿੰਡ ਸੀ ਤੇ ਇਧਰੋਂ ਵੀ ਪਿੰਡ, ਉਧਰੋਂ ਉਹ ਆਂਦੇ 22 ਪਿੰਡ ਫੂਕੇ ਉਹਨਾਂ ਨੇ, ਅੱਛਾ ਹਮਲਾਵਰਾਂ ਨੇ। ਹਮਲਾਵਰ ਹਾਂ 22 ਪਿੰਡ ਫੂਕ ਦੇ ਉੱਤੇ ਚੱਕ ਤੇ ਆਏ। ਜਿਸ ਵੇਲੇ ਉਹ ਚੱਕ ਤੇ 22 ਪਿੰਡ ਫੂਕ ਕੇ ਆਏ ਤੇ ਚੱਕ ਤੇ ਫਿਰ ਮੋਰੇ ਖੜਾ ਹੋ ਗਿਆ ਤੇ ਇਧਰੋਂ ਦੁਨੀਆ ਪਿੰਡਾਂ ਦੀ 5-7 ਪਿੰਡਾਂ ਦੀ ਦੁਨੀਆ ਪਹੁੰਚ ਗਈ। ਉਹਨੇ ਰਿਆਜ਼ ਨੇ ਇਹ ਗੱਲ ਕਹੀ ਵੀ ਤੁਸੀਂ ਜੋ ਬੰਦਾ ਸਭ ਮੇਰੇ ਤੇ ਪਿਛਾਂ ਰਹੋ, ਮੇਰੇ ਅੱਗੇ ਕੋਈ ਨਾ ਆਇਓ। ਉਹਨੇ ਫਿਰ ਮਾਰਿਆ ਸਿੱਖ, 500 ਸਿੱਖ ਮਾਰਿਆ। ਇੱਕ ਸਿੱਖ ਘੋੜੀ ਦੇ ਉੱਤੇ ਫਿਰਦਾ ਸੀ, ਅੱਛਾ ਘੋੜੀ ਦੇ ਉੱਤੇ ਉਹਨੇ ਇੱਥੇ ਕੱਢੀ ਤਲਵਾਰ, ਚਮਕਦੀ ਘੋੜੀ ਭਜਾਈ ਫਿਰੇ ਵਿੱਚ, ਮਾਰੀ ਗੋਲੀ ਲਾ ਕੇ ਉਹ ਮਾਰਿਆ। ਘੋੜੀ ਫੜ ਲਈ ਫਿਰ ਜਾਨੇ ਵਰਗੇ ਬੰਦੇ ਨੇ ਵੀ ਮੈਂ ਹੁਣ ਕਹਾਂ ਸਮਾਨ ਹੀ ਇਹਦੇ ਤੇ ਲਿਜਾਉਂ। ਹਾਂ ਅੱਛਾ ਅੱਛਾ, ਜਿਹੜੇ ਦੇਖਿਆ ਘੋੜੀ ਇਹਨੇ ਲੈਣ ਦੀ, ਉਹਨੇ ਮਾਰੀ ਘੋੜੀ ਦੀ ਗੋਲੀ, ਉਹ ਮਾਰੀ। ਅੱਛਾ ਕਹਿੰਦਾ ਦੁਸ਼ਮਣਾਂ ਦੀ ਘੋੜੀ ਤੇ ਜਾਣਾ। ਹਾਂ ਅਖੀਰ ਉਹਦੇ ਉੱਤੇ ਸਿੱਖਾਂ ਨੇ ਇੱਥੇ ਤੱਕ ਗੱਲ ਰੱਖੀ ਭਈ ਇਹਨੂੰ ਲੰਘਣ ਨਹੀਂ ਦੇਣਾ, ਪਾਕਿਸਤਾਨ ਨਹੀਂ ਜਾਣ ਦੇਣਾ। ਗੱਲ ਤਾਂ ਸੁਣ ਲਓ, ਲੰਘਣ ਨਹੀਂ ਦੇਣਾ, ਨਹੀਂ ਲੰਘਣ ਦੇਣਾ, ਬਿਲਕੁਲ ਨਹੀਂ ਲੰਘਣ ਦੇਣਾ। ਪੁੱਛਣਾ ਉਹਨਾਂ ਨੇ ਆ ਕਿਹੜਾ ਕਾਫਲਾ, ਚੱਕ ਦਾ ਕਾਫਲਾ ਕਿਹੜਾ? ਅਸੀਂ ਕਹਿਣਾ ਚੱਕ ਦਾ ਪਿਛਾਂ। ਸਾਡਾ ਕੰਪ ਜਹਾਨ ਖੇਲ ਨਹੀਂ ਸਾ, ਇਹ ਜਹਾਨ ਖੇਲਾਂ ਦਾ ਕੰਪ ਹੈ ਜੀ। ਮੁੜ ਕੇ ਹੋ ਗਏ ਇਕੱਠੇ ਹੀ, ਚੱਕ ਦਾ ਦੱਸਣਾ ਹੀ ਨਹੀਂ। ਅੱਛਾ ਮੁੜ ਕੇ ਸਾਰੇ ਜੀ ਅੰਮ੍ਰਿਤਸਰ ਤੱਕ ਪੁੱਛਦੇ ਹੀ ਆਏ। ਕਾਫਲਾ ਜਿਹੜਾ ਸੀ ਉਹਨੇ ਰਿਆਜ਼ ਨੇ ਇਹ ਕੰਮ ਕੀਤਾ ਵੀ ਚੌਧਰੀ ਜਿਸ ਵੇਲੇ ਦੇਖਿਆ ਨਾ ਫਿਰ ਨਹੀਂ, ਅਖੀਰ ਫਿਰ ਜਨਾਨਾ ਬਣਿਆ ਰਿਆਜ਼। ਰਿਆਜ਼ ਬੁਰਖਾ ਪਾ ਕੇ ਨਿਕਲ ਆਇਆ, ਜਨਾਨਾ ਬਣ ਕੇ ਬੁਰਕਾ ਪਾ ਕੇ ਪਹਿਨ ਕੇ ਕਾਰ 'ਚ ਬੈਠ ਕੇ ਤੇ ਪਾਕਿਸਤਾਨ ਚ ਇੱਕ ਆਇਆ। ਕਰਨਲ ਸੀਗਾ ਹਨਾ? ਹਾਂ ਅੱਛਾ मंडी बहुत दिन जो चक दो चक ਇੱਥੇ ਬੈਠਾ ਸੀ, 2 ਚੱਕ ਇੱਥੇ ਆਣ ਕੇ ਮਰਿਆ। ਇੱਥੇ ਵੀ ਮਰਿਆ, ਇਸ ਤਰ੍ਹਾਂ ਮਰਿਆ ਵੀ ਬੰਬ ਸੀ ਚੱਕਿਆ ਇੱਥਾਂ, ਐਦਾਂ ਬੰਬ ਫੜਿਆ ਸੀ, ਫਟਿਆ ਇੱਥੇ ਪੱਟਾਂ ਦੇ ਪਿਆ, ਉਡਾ ਗਿਆ। ਸਾਡੇ ਇੱਕ ਬੰਦਾ ਸੀਗਾ ਤੇ ਉਹ ਕਹਿੰਦਾ ਉਦੋਂ ਵੱਢ ਟੁੱਕ ਬੜੀ ਹੋ ਰਹੀ ਅੱਛਾ ਫੇਰ ਦੇਖ ਮੇਰੀ ਗੱਲ ਸੁਣ, ਫਿਰ ਜਿਹੜੇ ਸਿੱਖਾਂ 500 ਸਿੱਖ ਮਾਰਿਆ ਇਹਨੇ, ਸਿੱਖਾਂ ਨੇ ਫਿਰ ਕਾਫਲਾ ਵਧਾ ਵੀ ਅਸੀਂ ਤੇਰੇ ਤੇ ਹਮਲਾ ਕਰਨਾ, ਛੱਡਣਾ ਨਹੀਂ ਤੈਨੂੰ। ਇਹਨੂੰ ਛੱਡਣਾ ਨਹੀਂ। ਅੱਛਾ ਰੁਕਾ ਭੇਜ ਦਿੱਤਾ ਉਹਨਾਂ ਨੇ। ਰੁਕਾ ਜਿਹਲੇ ਭੇਜਿਆ ਤੇ ਰੁਕੇ ਦੇ ਉੱਤੇ ਇਹਨੂੰ ਜਿਹੜੇ ਰੁਕਾ ਪੜਿਆ
ਬਣ ਕੇ ਤੇ ਰੁਕੇ ਜੇ ਤੇ ਦੂਏ ਪਾਸੇ ਲਿਖ ਦਿੱਤਾ ਵੀ ਉਹਨਾਂ ਨੂੰ ਕਿਹਾ ਵੀ ਜੇ ਆਉਣਾ ਭਰਾ ਬੰਦੀ ਨਾਲ ਤੇ ਜਿੰਨੀ ਸੇਵਾ ਹੋਊ ਮੈਂ ਕਰਾਂਗਾ, ਜਿੰਨੀ ਸੇਵਾ ਹੋਊ ਮੈਂ ਕਰਾਂਗਾ। ਅਗਰ ਜੇ ਲੜਨਾ ਹੋਣਾ ਤੇ ਜਿੰਨਾ ਮੇਰੇ ਲੜ ਹੋਊ ਮੈਂ ਲੜਾਂਗਾ ਵੀ। ਮੁੜ ਕੇ ਚੌਧਰੀ ਸਿੱਖ ਸੀ ਜਿਹੜੇ, ਉਹਨਾਂ ਦੇ ਬੇਸ਼ੱਕ ਲੰਗਾ ਸਿੱਖ, ਉਹ ਕਹਿੰਦਾ ਜੀ ਜੇ ਇਹ ਤੁਸੀਂ ਜਾਣਾ ਤੇ ਪਹਿਲੇ ਇਹ ਮਾਵਾਂ ਤੋਂ ਬਚੀ ਬਚੀ ਧਾਰਾਂ ਬਖਸ਼ਾ ਲਓ, ਫੇਰ ਜਾਇਓ, ਨਹੀਂ ਤੇ ਇਦਾਂ ਨਾ ਜਾਇਓ। ਉਹ ਲੰਗਾ ਕਹਿੰਦਾ, ਮੁੜ ਕੇ ਲੰਗਾ ਕਹਿੰਦਾ ਪੁੱਛੋ ਆਉਣ ਕਿਸੇ ਨੂੰ ਨਹੀਂ ਜਾਣਾ, ਕਿੱਥੇ ਨੂੰ ਜਾਣਾ ਤੁਸੀਂ, ਆਉਣ ਨਹੀਂ ਕਿ ਕੋਈ ਵੀ ਜਾਣਾ। ਉਹ ਉੱਥੇ ਹੀ ਬਹਿ ਗਿਆ ਜੈਸਾ, ਉਹ ਨਹੀਂ ਉੱਠਿਆ। ਉਹ ਬੰਦਾ ਇੱਥੇ ਆਇਆ ਪਾਕਿਸਤਾਨ ਦੇ ਵਿੱਚ, ਤੇ ਉਹ ਕਹਿੰਦਾ ਮੈਂ ਕਿਤੇ ਬਾਹਰ ਗਿਆ ਸੀ, ਸਾਡੇ ਬੰਨ ਟੁੱਕ ਲੱਗੀ ਸੀ ਉਦੋਂ, ਤੇ ਮੈਂ ਸ਼ਾਮੀ ਮੁੜ ਕੇ ਆਇਆ ਤਾਂ ਕੋਈ ਜੀ ਨਾ ਛੱਡਿਆ, ਸਾਰੇ ਮਾਰ ਛੱਡੇ ਸੀ। ਤੇ ਮੈਂ ਉਦੋਂ ਕੁਰਾਨ ਮਜੀਦ ਪੜ੍ਹਦਾ ਸੀਗਾ। ਅੱਛਾ। ਤੇ ਮੈਂ ਕੋਈ ਸ਼ੈ ਨਹੀਂ ਦੇਖੀ, ਮੈਂ ਕੁਰਾਨ ਮਜੀਦ ਚੱਕਿਆ, ਤਾਰੇ ਦੀ ਲੋ ਨਾਲ ਦੱਸਿਆ ਸ਼ਾਮ ਪੈਣ ਲਈ ਸੀ ਵੀ ਮੈਂ ਕਿਤੇ ਨਾ ਕਾਫਲੇ 'ਚ ਜਾ ਕੇ ਰਲ ਜਾ। ਇਕੱਲਾ ਬੰਦਾ ਜਦੋਂ ਹੁੰਦਾ ਫਿਰ ਉਹਨਾਂ ਨੂੰ ਆਸ ਹੀ ਕੋਈ ਨਹੀਂ ਰਹੀ ਵੀ ਸਾਡੇ ਜੀ ਤੇ ਸਾਰੇ ਮਾਰ ਛੱਡੇ ਨੇ। ਉਹ ਫਿਰ ਕਹਿੰਦਾ ਮੈਂ ਕੁਰਾਨ ਮਜੀਦ ਚੱਕ ਕੇ ਨਾ ਗਲਾਫ ਜਿਹਾ ਮੋਢੇ 'ਤੇ ਪਾਇਆ, ਤਾਂ 2 ਯਾਰ ਸੀ ਮੇਰੇ ਸਿੱਖ ਤੇ ਬੜੇ ਧਰਮੀ ਸੀਗੇ। ਤੇ ਉਹ ਆ ਗਏ, ਕਹਿੰਦੇ ਵੀ ਹੋਰ ਤੱਕ ਛੱਡਿਆ ਕੋਈ ਨਹੀਂ, ਤੂੰ ਰਹਿੰਦਾ ਸੀ ਤਗੜਾ ਹੋ ਜਾ ਕੇ। ਅਖੇ ਜਦੋਂ ਉਹਨਾਂ ਨੇ ਘੋੜੀਆਂ ਚੱਕੀਆਂ, ਤਲਵਾਰਾਂ ਚੱਕੀਆਂ, ਮੇਰੀ ਵੱਲ ਨੂੰ ਭੱਜੇ ਆਣ, ਫਿਰ ਮੈਂ ਕਿਹਾ ਵੀ ਹੁਣ ਮੈਨੂੰ ਮਾਰ ਛੱਡਣਾ। ਮੈਂ ਅੱਖਾਂ ਮੀਟ ਲਈਆਂ ਆ ਕੇ, ਜਦ ਮੈਂ ਅੱਖਾਂ ਮੀਟੀਆਂ ਹੈ ਨਾ, ਤੇ ਉਹ ਆਂਦੇ ਭੱਜਦੇ ਦੇਖੇ ਤਾਂ ਮੁੜ ਕੇ ਮੈਂ ਜਾ ਅੱਖਾਂ ਗਾੜੀਆਂ, ਮੁੜ ਕੇ ਭੱਜੇ ਜਾਣ। ਮੈਂ ਕਿਹਾ ਤੁਹਾਨੂੰ ਕੀ ਹੋਇਆ? ਕਹਿੰਦੇ ਵੀ ਤੇਰੇ ਕੋਲ ਦਾ ਇੱਦਾਂ ਦਾ ਬੰਦਾ ਵੀ ਚਪੇੜ ਮਾਰ ਦੇਵੇ, ਜ਼ਮੀਨ ਸਮਾਨ ਨੂੰ ਉਲਟਾ ਦੇਵੇ। ਤੇ ਅੱਲਾ ਦੀ ਰਹਿਮਤ ਨਾਲ ਕੁਰਾਨ ਮਜੀਦ ਮੇਰੇ ਕੋਲ ਸੀ, ਭੱਜ ਗਏ ਉਹ। ਮੈਂ ਜਿਉਂ ਤੁਰਿਆ ਕਾਫਲੇ ਜਾ ਰਲਿਆ। ਫਿਰ ਕਾਫਲਾ ਜਿਹੜਾ ਸੀ ਉਹ ਆਖੇ ਇੱਕ ਥਾਂ ਲੱਗਾ, ਉੱਥੋਂ ਫਿਰ ਸਿੱਖਾਂ ਦੀ ਗੱਡੀ ਆਈ ਵੀ ਜਿਹੜੇ ਗੱਲ ਕਰਦੇ ਹੁਣ ਜਿਹੜੇ ਸਿਆਣੇ ਬੰਦੇ ਉਹਨਾਂ ਨੂੰ ਬਹੁਤੇ ਭਾਲਦੇ ਸੀਗੇ, ਤੇ ਵੀ ਇਹ ਗੱਡੀ ਦੇ ਵਿੱਚ ਬਹਿ ਜਾਓ। ਕਹਿੰਦਾ ਮੈਂ ਵੀ ਉਸ ਗੱਡੀ 'ਚ ਬਹਿ ਗਿਆ। ਚਲਾਉਣ ਵਾਲਾ ਜਿਹੜਾ ਸੀ ਉਹ ਸਿੱਖ ਸੀਗਾ। ਅੱਛਾ। ਕਹਿੰਦਾ ਜਦੋਂ ਫਿਰ ਗੱਡੀ ਚੱਲਦੀ ਆਈ ਹੈ ਨਾ, ਅੰਮ੍ਰਿਤਸਰ ਆਣੀ ਸੀ ਗੱਡੀ। ਕਹਿੰਦਾ ਰਾਹ ਦੇ ਵਿੱਚ ਸਿੱਖਾਂ ਨੇ ਫਿਰ ਲਾਈਨ ਜਿਹੜੀ ਤੋੜ ਛੱਡੀ, ਲਾਈਨ ਤੋੜ ਦਿੱਤੀ। ਜਿਹੜਾ ਹੁਣ ਡਰਾਈਵਰ ਹੁੰਦਾ ਉਹਦੀ ਨਿਗਾਹ ਬੜੀ ਦੂਰ ਤੱਕ ਜਾਂਦੀ ਹੈ। ਉਹਨੇ ਦੇਖਿਆ ਵੀ ਅੱਗੇ ਲਾਈਨ ਖੜੀ, ਤੇ ਉਹ ਤਲਵਾਰਾਂ ਛਵੀਆਂ ਲੈ ਕੇ 4 ਚੁਫੇਰੇ ਖੜੇ, ਬਹੁਤ ਦੋਹਾਂ ਲਾਈਨਾਂ ਦੇ ਪਾਸੇ। ਉਹਨਾਂ ਨੇ ਕਾਬਲੇ ਖੋਲ੍ਹੇ ਤਾਂ ਲਾ ਦਿੱਤੇ ਜਿਹੜੇ ਗਾਰਡਰ ਸੀਗੇ। ਉਹਨੇ ਹੈ ਨਾ ਗੱਡੀ ਹੌਲੀ ਚੱਲਦੀ ਸੀ, ਉਦੋਂ ਉੱਤੇ ਵੀ ਚੜ੍ਹੇ ਸੀ ਬੰਦੇ, ਥੱਲੇ ਵੀ ਇੱਦਾਂ ਬੇਬਹਾ ਦੁਨੀਆ ਉੱਤੇ। ਉਹਨੇ ਹੌਲੀ ਹੌਲੀ ਕਰਕੇ ਮੁੜ ਕੇ ਥੋੜ੍ਹੀ ਜਿਹੀ ਬਾਟ ਆਈ ਤਾਂ ਉਹਨੇ ਬ੍ਰੇਕ ਲਾ ਕੇ ਉਹ ਕਿੰਨੀ ਕੁ ਅੱਗੇ ਨੂੰ ਜਾ ਰਹੀ ਸੀ ਉਨੀ ਕੁ ਪਿਛਾਂਹ ਨੂੰ ਭਜਾ ਦਿੱਤੀ। ਉਹ ਭੱਜੇ ਪੁੱਜੇ, ਗੱਡੀ ਫਿਰ ਭੱਜੀ ਕਿੱਥੇ ਗਈ ਸੀ, ਕਿਸੇ ਸਟੇਸ਼ਨ ਤੋਂ ਉੱਥੇ ਆ ਗਈ ਮੁੜ ਕੇ। ਫਿਰ ਮੁੜ ਕੇ ਤਾਰਾਂ ਹੁੰਦੀਆਂ, ਫੋਨ ਕੀਤਾ, ਫਿਰ ਮਿਲਟਰੀ ਆਈ। ਫਿਰ ਕਹਿੰਦਾ ਜਦੋਂ ਅਸੀਂ ਹੈ ਨਾ ਦੂਸਰੇ ਆ ਗਏ ਅੰਮ੍ਰਿਤਸਰ ਆ ਗਏ ਤਾਂ 4 ਸਵੇਰੇ ਅਗੇ ਸਿੱਖ ਤਲਵਾਰਾਂ ਲੈ ਕੇ ਖੜੇ। ਉਹਨਾਂ ਨੇ ਤਾਰ ਲਾਈ ਵੀ ਇਸ ਤਾਰ ਤੋਂ ਅੱਗੇ ਪਿੱਛੇ ਨਹੀਂ ਜਾਣਾ ਬੰਦੇ। ਤੇ ਦੁਨੀਆ ਪਾਣੀ ਕਰੇ ਵੀ ਉਹ ਕਹਿੰਦਾ ਵੀ ਦੂਸਰਾ ਕੋਈ ਅਸਰ ਦਾ ਟਾਈਮ ਸੀਗਾ, ਤੇ ਧੁੱਪ ਵੀ ਬੜੀ ਦਾ ਭਾਦੋਂ ਦੇ ਦਿਨ ਸੀਗੇ, ਤੇ ਬਹੁਤ ਥਿਆ ਲੱਗੀ ਤੇ ਦੁਨੀਆ ਗਏ ਪਾਣੀ। ਉਹਨਾਂ ਨੇ ਕਿਹੜੇ ਪਾਣੀ ਸੀ, ਉਹਨਾਂ ਨੇ ਖੂਹਾਂ 'ਚ ਉਹਨਾਂ ਨੇ ਜ਼ਹਿਰ ਪਾਏ ਸੀ, ਬੰਦਿਆਂ ਨੂੰ ਮਰੋੜੇ ਲਾ ਕੇ ਦੁਨੀਆ ਬੜੀ ਮਰੀ। ਫਿਰ ਇੱਕ ਬੰਦਾ ਮੁੰਡਾ ਕਰ ਲੈਂਦੇ, ਉਹਨੂੰ ਕਰਨ ਦੇ ਗੱਲ। ਇੱਕ ਮੁੰਡੇ ਨਾਲ ਨਾ ਅੱਡਾ ਪਾਣੀ ਦੀ ਉਹਨੂੰ ਸ਼ਿੱਦਤ ਹੋਈ, ਉਹਨੇ ਛਾਲ ਮਾਰੀ, ਉਹਦੇ ਨੱਠ ਕੇ ਬਾਹਰ ਨੂੰ ਹੋਇਆ, ਤੇ ਉਹਨੇ ਸਿੱਖ ਨੇ ਮਾਰਿਆ ਕੁਹਾੜਾ ਉਹਦੇ। ਉਹਨੇ ਇੱਦਾਂ ਇੱਕ ਟਾਲੀ ਸੀ ਸੁੱਕੀ ਜੀ, ਉਹਦੇ ਮਾਰੀ ਛਾਲ, ਉੱਤੇ ਚੜ੍ਹ ਗਿਆ। ਦੂਏ ਨੇ ਤਲਵਾਰ ਮਾਰੀ, ਬਚ ਗਿਆ। ਉਹਨੇ ਫਿਰ ਕਿਹੜਾ ਸੀਗਾ ਫੌਜੀ, ਉਹਨੇ ਕਿਹਾ ਖਬਰਦਾਰ ਜੇ ਗਾਂਹ ਹੋਇਆ। ਉਹਨੇ ਫਿਰ ਫੜ ਕੇ ਵਿੱਚ ਕੀਤਾ। ਕਹਿੰਦਾ ਵੀ ਇਹ ਨਾ ਇੰਨੀ ਬਦਲੀ ਆਈ, ਕਿੰਨਾ ਬਦਲੇ ਗੱਡੀ ਖਲੋਤੀ ਸੀ ਹੈ ਨਾ, ਉਸੇ ਤਰ੍ਹਾਂ ਐਂ ਹੋ ਕੇ ਤਾਂ ਉੱਤੋਂ ਬਾਰਿਸ਼ ਪੈਣ ਲੱਗ ਪਈ। ਕਹਿੰਦਾ ਇੰਨੀ ਬਾਰਿਸ਼ ਪਈ ਲੋਕਾਂ ਨੇ ਬੁੱਕਾਂ ਨਾਲ ਪਾਣੀ ਪੀਤਾ। ਰੱਬ ਨੇ ਪਾਤੀ ਨਾ, ਅੱਲਾ ਦੀ ਰਹਿਮਤ। ਕਹਿੰਦਾ ਫਿਰ ਇੱਥੇ ਆਇਆ ਉਹ, ਫਿਰ ਮੇਰੀ ਮਾਸੀ ਦੇ ਕੋਲ ਰਹਿੰਦਾ ਰਿਹਾ। ਨਮਾਜ਼ ਪੜ੍ਹ ਛੱਡਣੀ, ਉਹਦਾ ਤਾਂ ਕੋਈ ਹੈ ਹੀ ਨਾ ਅੱਗਾ ਪਿੱਛਾ, ਸਰਗੋਧੇ ਸੀਗਾ। ਕਿਹੜੇ ਪਿੰਡ ਦਾ ਪਿੱਛੋਂ ਮਤਲਬ ਦੂਸਰੇ ਇਹ ਉਹ ਮੇਰੇ ਵਖਾ ਸਜਵਾਲ ਦਾ ਸੀਗਾ, ਇਸ ਤਰ੍ਹਾਂ ਦੱਸਦਾ ਸੀਗਾ। ਤੇ ਉਹ ਫਿਰ ਇੱਥੇ ਉਹਨੇ ਅਗਲੀ ਉਮਰ ਗੁਜ਼ਾਰੀ, ਉੱਥੇ ਉਹ ਫੌਤ ਹੋਏ। ਉਹਨੇ ਆਪਣਾ ਵਾਕਿਆ ਸੁਣਾਇਆ
ਇੱਧਰ ਜਦੋਂ ਮੈਂ ਗਈ ਫਿਰ ਇੱਧਰ ਆਪਣੀਆਂ ਬਲੋਚਾਂ ਦੀ ਮਿਲਟਰੀ ਗਈ ਤੇ ਉਹਨਾਂ ਨੇ ਫਿਰ ਨਾ ਅਦਲ ਬਦਲ ਕੀਤੀ, ਉੱਥੋਂ ਸਾਨੂੰ ਅਦਲ ਬਦਲ ਕਰਕੇ ਉਹ ਫਿਰ ਉੱਥੇ ਰਹਿ ਗਏ ਮੁਸਲਮਾਨਾਂ ਦੀ ਤੇ ਬਲੋਚਾਂ ਦੀ, ਮਤਲਬ ਉਦੋਂ ਮਿਲਟਰੀ ਸੀਗੀ, ਉਹਦੇ ਭਾਲ ਕੇ ਤਾਂ ਫਿਰ ਕਹਿੰਦੇ ਸਾਨੂੰ ਇੱਧਰ ਲਿਆਂਦਾ। ਨਸਰਾਲੇ ਆਏ ਤੇ ਉੱਥੇ ਰਹੇ 22 ਦਿਨ। ਅੱਛਾ 22 ਦਿਨਾਂ ਦੇ ਵਿੱਚ ਅੱਗੇ ਇੱਕ ਕਾਫਲਾ ਸੀ ਮੁਸਲਮਾਨਾਂ ਦਾ, ਉਹ ਨਸਰਾਲੇ ਪਾਣੀ ਦੀ ਰੋੜ ਨਾਲ ਮਰ ਗਿਆ। ਪਿਆਸੇ ਦਰਿਆ ਦਾ ਵਿਆਸੇ ਚ ਅੱਛਾ ਮਰ ਗਿਆ ਤੇ ਉੱਥੇ ਫਿਰ ਕਾਫਲਾ ਰਿਹਾ ਸਾਡਾ 22 ਦਿਨ, ਉੱਥੇ ਵੀ ਸਾਡੇ ਬੰਦੇ ਬਹੁਤ ਮਰੇ। ਉੱਥੋਂ ਫਿਰ ਉੱਠ ਕੇ ਆ ਗਏ ਚੂੜ ਵਾਲੀ। ਜਿਹੜੇ ਚੂੜ ਵਾਲੀ ਆਏ ਤਾਂ ਸਾਡੇ ਕੋਲ ਸੀ ਇੱਕ ਬੋਟੀ, ਊਟਾਂ ਵਾਲੇ ਦੇ ਨਾਲ, ਤਾਂ ਇਸ ਤਰ੍ਹਾਂ ਕਰਕੇ ਜਿੱਦਾਂ ਪੱਕੀ ਹੈ ਇੱਥੋਂ ਇੱਦਾਂ ਪੇਪਰ ਸੀ ਤੇ ਪੇਪਰਾਂ ਦੇ ਕੋਲ ਅਸੀਂ ਚਲੇ ਗਏ ਵੀ ਪੇਪਰ ਵੱਢ ਕੇ ਊਟਾਂ ਨੂੰ ਪਾਈਏ। ਚੂੜ ਵਾਲੀ ਤੋਂ ਫਿਰ ਉੱਥੇ ਰਹੇ 9 ਦਿਨ। ਅੱਛਾ ਉੱਥੋਂ ਫਿਰ ਤੁਰ ਪਏ ਆਏ ਜਲੰਧਰ। ਜਿਸਲੇ ਆਏ ਜਲੰਧਰ ਨਾ ਤੇ ਕਾਫਲਾ ਤੁਰ ਪਿਆ ਤੇ ਕਾਫਲੇ ਦੇ ਵਿੱਚੋਂ ਸਭ ਤੋਂ ਅੱਗੇ ਸੀ ਅਸੀਂ ਗੱਡਿਆਂ ਵਾਲੇ ਜਾਂ ਊਟਾਂ ਵਾਲੇ ਤੇ 2 ਬੱਚੀਆਂ ਫੜੀਆਂ ਸੀ। ਅੱਛਾ ਇੱਧਰ ਦਰਵਾਜ਼ਾ ਦਾ ਇੱਧਰ ਦਰਵਾਜ਼ਾ ਲੱਗਾ ਸੀ ਗੱਭੇ ਰਾਤ ਸਿੱਖਾਂ ਨੇ ਬੱਚੀਆਂ 2 ਫੜੀਆਂ, ਫੜ ਕੇ ਲੈ ਗਏ ਮੁਸਲਮਾਨਾਂ ਦੀਆਂ। ਮੁਸਲਮਾਨ। ਅੱਛਾ ਜਦ ਨੂੰ ਜਿੱਦਾਬਾਦ ਸਾਡੇ ਇੱਧਰੋਂ ਨਾ ਬਲੋਚ ਫੌਜ ਪਹੁੰਚ ਗਈ। ਮਿਲਟਰੀ ਆ ਗਈ। ਮਿਲਟਰੀ ਆ ਗਈ। ਉਹ ਕਹਿੰਦੇ ਕੀ ਹੋਇਆ, ਪਿੱਟਣ ਪੈ ਗਿਆ ਸੀ। ਚਲੋ ਆਖੇ ਬਸ ਬਈ ਆਖੇ ਹੁਣ ਆਖੇ ਚੱਲਣ ਦੀ, ਉਹ ਇੱਥੇ ਜੋ ਕੁਛ ਹੁੰਦਾ ਹੋਵੇ, ਹੁਣ ਗਾਹਾਂ ਜਾ ਕੇ ਕੀ ਲੈਣਾ, ਆਖੇ ਇੱਥੇ ਹੀ ਦੇਖੋ। ਹਾਂ ਉਹਨਾਂ ਨੇ ਇੱਕੋ ਵਾਰੀ ਐਂ ਕਰਕੇ ਫਰ ਕੀਤੀ ਪੈਰ ਦੀ ਕਰਕੇ ਤੇ ਕੁੜੀਆਂ ਜਾਨੀਆਂ ਨੂੰ ਢੇਰ ਲੱਗੀ, ਆਉਂਦੀਆਂ ਨੂੰ ਢੇਰ ਵੀ ਨਾ ਲੱਗੀ। ਛੱਡ ਦਿੱਤੀਆਂ ਉਹਨਾਂ ਨੇ, ਭੱਜੀਆਂ ਆਈਆਂ ਨਾ। ਹਾਂ ਜਾਂਦੇ ਧਰੂ ਕੇ ਲੈ ਜਾਂਦੇ ਸੀਗੇ, ਆਂਦੀਆਂ ਉਹ ਭੱਜ ਕੇ ਆਈਆਂ। ਭੱਜ ਕੇ ਆਈਆਂ ਤੇ ਉਸ ਤੋਂ ਬਾਅਦ ਫਿਰ ਇਹ ਦੇਖ ਲੈ ਬਈ ਜਿਸਲੇ ਆਏ ਨਾ ਕਰਤਾਰਪੁਰ ਵੀ ਕਾਫਲਾ ਤੁਰਿਆ ਆਉਂਦਾ ਸੀ ਤੇ ਅੰਮ੍ਰਿਤਸਰ ਜਿਸ ਵੇਲੇ ਆ ਗਏ ਨਾ, ਅੰਮ੍ਰਿਤਸਰ ਮੰਡੀ ਦੇ ਵਿੱਚ ਕੰਪ ਲੱਗ ਗਿਆ। ਰਾਤ ਨੂੰ ਚੋਰੀ ਐਲਾਨ ਕਰਤਾ ਵੀ ਸੁਬਾਹ ਜੀ 6 ਵਜੇ ਮਾਰਚ। ਦੁਨੀਆ ਉੱਠ ਕੇ ਤਿਆਰ ਹੋ ਪਈ। ਜਿਹੜੇ ਤਿਆਰ ਹੋ ਕੇ ਤਾਂ ਸਿੱਖਾਂ ਨੇ ਚੋਰੀ ਕਰਫਿਊ ਨਾ ਲਾਇਆ, ਰਾਹ ਜਿਹੜਾ ਸਾ ਬੰਦ ਕਰਤਾ। ਕਰਫਿਊ ਨਾ ਲਾਇਆ, ਕੰਪ ਫਿਰ ਰੁਕਿਆ। ਇਹਨਾਂ ਨੇ ਫਿਰ ਟੈਲੀਫੋਨ ਕੀਤਾ ਲਾਹੌਰ ਤੋਂ ਮੁੜ ਕੇ ਨਾ ਫਿਰ ਗਈ ਫੌਜ। ਫੌਜ ਫਿਰ ਗਈ ਜਿਸ ਵੇਲੇ ਤਾਂ ਫੌਜ ਨੂੰ ਆਰਡਰ ਹੋ ਗਿਆ ਵੀ 3 ਮੀਲ ਤੱਕ ਕੋਈ ਸਿੱਖ ਹਿੰਦੂ ਨਜ਼ਰ ਨਾ ਆਵੇ, ਅਡਾ ਦਿਓ। ਅੱਛਾ ਅਡਾ ਦਿਓ। ਚੋਰੀ ਉੱਥੋਂ ਫਿਰ ਕੋਈ ਨਹੀਂ ਸਿੱਖ ਬਾਹਰ ਆਇਆ। ਮੁੜ ਕੇ ਜਿਹੜੇ ਸੀਗੇ ਨਾ ਗੱਡੀਆਂ ਗੁੱਡੀਆਂ ਵਾਲੇ ਉਹ ਤੁਰ ਪਏ, ਜਿਹੜੇ ਪੈਦਲ ਸੀ ਉਹ ਰੁਕ ਗਏ। ਉਹ ਫਿਰ ਗੱਡੀਆਂ 'ਚ ਦੂਏ ਦਿਨ ਲਿਆ ਕੇ ਦੂਏ ਬਾਗੇ ਪਹੁੰਚਾਏ। ਫਿਰ ਆਪਣੇ ਤੁਸੀਂ ਇੱਥੇ ਆ ਗਏ? ਹਾਂਜੀ ਫਿਰ ਇੱਥੇ ਮਾਲੂਵਾਲ ਦੇ ਵਿੱਚ 48 ਕਾਬ। ਪਹਿਲੇ ਅਸੀਂ ਆਏ ਹਾਂ ਜੀ, ਗਏ ਸ਼ੋਰਕੋਟ। ਸ਼ੋਰਕੋਟ ਕਿਹੜੀ ਜਗ੍ਹਾ ਗਏ ਆਪਾਂ? ਹਾਂ 38 ਚੱਕ 'ਚ। 38 ਚੱਕ 'ਚ ਉਹ ਨਹਿਰਾਂ ਦੇ ਕੋਲ। ਹਾਂ ਇੱਥੇ ਨਹਿਰਾਂ ਦੇ ਕੋਲ ਹਿੰਦੂਆਂ ਦੀਆਂ 3 ਗੱਡੀਆਂ ਵੱਢੀਆਂ ਮੁਸਲਮਾਨਾਂ ਨੇ। ਨਹਿਰਾਂ ਦੇ ਪੱਕੀ ਨਹਿਰ ਦੇ ਉੱਤੇ ਪੁੱਲ ਦੇ, ਕੱਚੀ ਨਹਿਰ ਕੋਈ ਨਾ ਸੀ, ਪੱਕੀ ਸੀ। ਤੇ ਗੱਡੀ ਡੱਕ ਕੇ 3 ਗੱਡੀਆਂ ਸਿੱਖਾਂ ਦੀਆਂ ਮਾਰ ਕੇ ਰੋੜੀਆਂ ਨਹਿਰ 'ਚ। ਬਹੁਤ ਜ਼ੁਲਮ ਹੋਇਆ ਦੋਵਾਂ ਹਾਂ ਹਾਂਜੀ ਉਹ ਚਲੋ ਬਾਅਦ ਜ਼ੁਲਮ ਬਹੁਤ ਮੁਸਲਮਾਨਾਂ ਨੇ ਤੇ ਸਿੱਖਾਂ ਨੇ ਵੀ ਘੱਟ ਨਹੀਂ ਕੀਤੀ ਤੇ ਮੁਸਲਮਾਨਾਂ ਨੇ ਵੀ ਘੱਟ ਨਹੀਂ ਕੀਤੀ। ਹਾਂਜੀ ਟਾਈਮ ਬਹੁਤ ਮਾੜਾ ਸੀ। ਹਾਂ ਉੱਥੇ ਫਿਰ ਅਸੀਂ ਰਹੇ ਜੀ 8 ਦਿਨ। ਅੱਛਾ 8 ਦਿਨ ਰਹੇ ਤਾਂ ਇੱਕ ਬੱਚੀ ਸੀ ਐਨੀ ਇੱਕ ਭਤੀਜੀ। ਉਹ ਇੱਕ ਭਾਈ ਏਦਾਂ ਮੱਝ ਚੋਵੇ ਤੇ ਉਹ ਬੱਚੀ ਕਹਿੰਦੀ ਵੀ ਅਸੀਂ ਆਹ ਚਾਚਾ ਸਾਡੀ ਮੱਝ। ਹਾਂ ਮੈਂ ਕਿਹਾ ਦੁੱਧ ਪੀਣਾ, ਕਿ ਦੁੱਧ ਪੀਣਾ। ਉਹ ਪੀਂਦੀ ਸੀ ਆ ਕੇ। ਅੱਛਾ ਮੈਂ ਫਿਰ ਗਲਾਸ ਪਾਈਆ ਦਾ ਗਲਾਸ ਲਿਆ, ਗਲਾਸੀ। ਮੈਂ ਕਿਹਾ ਭਾਈ ਪਾਈਆ ਦੁੱਧ ਦੇ ਦੇ। ਉਹ ਕਹਿੰਦਾ ਅਸੀਂ ਨਹੀਂ ਵੇਚਦੇ। ਮੈਂ ਕਿਹਾ ਜੀ ਨਹੀਂ ਵੇਚਦੇ ਤੇ ਤੂੰ, ਮੈਂ ਕਿਹਾ ਐਂ ਕੰਮ ਕਰ, 4 ਤਾਰਾਂ ਉੱਦਾਂ ਹੀ ਮਾਰ ਦੇ। ਬੱਚੀ ਖੇੜੇ ਪਈ ਆ। ਹਾਂ ਕਹਿੰਦਾ ਚਲੋ ਓਏ, ਕੌਣ ਆ ਗਿਆ ਇੱਥੇ ਪਨਾਈ। ਮੇਰੇ ਕੋਲ ਕੋਈ ਦੁੱਧ ਦੱਧ ਨਹੀਂ। ਪਿੱਛੇ ਇੱਕ ਬਲੋਚਣੀ
ਕਿੱਡਾ ਮਾੜਾ ਟਾਈਮ ਸੀ ਉਦੋਂ ਦੇਖ ਲਓ ਹੈ। ਸਮਝ ਆ ਪਿੱਛੇ ਸੀ ਬਲੋਚਣੀ ਪਾਣੀ ਨੂੰ ਤੁਰੀ ਜਾਂਦੀ ਐਦਾਂ ਤਲਾਸ ਆ ਉੱਥੋਂ ਪਾਣੀ ਲੈਣਾ ਸੀ ਐਦਾਂ ਤੁਰੀ ਜਾਂਦੀ ਸੀ। ਉਹਨੇ ਸੁਣ ਲਿਆ, ਉਹਨੇ ਕਿਹਾ ਕਾਕਾ ਆਖੇ ਫੜਿਆ ਕਰ। ਉਹਨਾਂ ਆ ਕੇ ਉਹ ਸੁਣਦੀ ਸੀ ਨਾ, ਉਹਨੇ ਕਿਹਾ ਜਾ ਘਰੋਂ ਭਾਂਡਾ ਲਿਆ ਵੱਡਾ, ਆ ਕੇ ਮੈਂ ਦਿਆਂ ਦੁੱਧ। ਆ ਦੁੱਧ ਹੁਣ ਦਿੰਨੇ ਆ। ਹਾਂ ਮੈਂ ਚਲੇ ਗਿਆ ਤੇ ਚੋਰੀ ਐੜੀਆਂ ਕੱਢੀਆਂ, 2 ਰੱਖੀਆਂ, ਕੱਢਦਾ ਦੁੱਧ। ਉਹਨੇ ਚੋਰੀ ਮੈਨੂੰ ਕੋਈ 2.5-3 ਸਿਰ ਦੁੱਧ ਪਾਤਾ। ਕੀ ਬਾਤ ਹੈ, ਕਿੱਡੀ ਹਾਂ ਮਰਦਾਨਾ ਕਿਸਮ ਦੀ ਹਾਂ ਔਰਤ ਸੀ। ਉਹ ਕਿਸੇ ਖਾਨਦਾਨ ਦੀ ਸੀ। ਫੇਰ ਦੇਖ ਮੇਰੀ ਗੱਲ ਸੁਣ, ਉਹ ਇਹ ਜਿਹੜੇ ਮਾੜੇ ਖਾਨਦਾਨ ਦੇ ਇਦਾਂ ਦੇ ਹੁੰਦੇ। ਫਿਰ ਉਹਦਾ ਇਹ ਕੰਮ ਸੀ, ਉਹਨੇ ਇਹ ਲਫ਼ਜ਼ ਕਿਹਾ ਵੀ ਕਾਕਾ ਕਿਸੇ ਦੇ ਘਰ ਨਹੀਂ ਜਾਣਾ, ਇੱਥੋਂ ਆ ਕੇ ਲੈ ਜਾਣੀ। ਇੱਥੋਂ ਆ ਕੇ ਦੁੱਧ ਲੈ ਜਾ। ਅਸੀਂ ਸ਼ਾਮ ਨੂੰ ਬੱਕਰੀ ਲੈ ਆਂਦੀ ਕੁੜੀ ਦੇ ਦੁੱਧ ਵਾਸਤੇ। ਹੈਂ ਸ਼ਾਮ ਨੂੰ ਬੱਕਰੀ ਲਿਆਂਦੀ, ਸਵੇਰ ਨੂੰ ਕੁੜੀ ਅੱਲਾ ਵੇਲੀ ਹੋ ਗਈ, ਅੱਲਾ ਨੂੰ ਪਿਆਰੀ ਹੋ ਗਈ। ਅੱਲਾ ਨੂੰ ਪਿਆਰੀ ਹੋ ਗਈ। ਹਾਂਜੀ ਚੌਧਰੀ ਉਹ ਸਾਹਿਬ ਟਾਈਮ ਮਾੜਾ ਸੀ ਉਦੋਂ ਬਜ਼ੁਰਗਾਂ ਬੱਕਰੀ ਦੇ। ਦੇਖਿਆ ਤੇ ਇਹ ਗੱਲ ਸੁਣ ਲਾ ਵੀ ਉਦੋਂ ਜਦੋਂ ਉਜਾੜਾ ਪਿਆ, ਜਦੋਂ ਉਜੜ ਕੇ ਆਏ ਇਹ, ਉਦੋਂ ਤਾਂ ਭੁੱਖੇ ਮਰਦੇ ਸੀ। ਉਦੋਂ ਸਾਰੇ ਭੁੱਖੇ ਮਰਦੇ ਜਿਹੜੇ ਉਜੜ ਗਿਆ। ਇਹ ਤਾਂ ਨਹੀਂ ਸਭ ਕੁਝ ਛੱਡ ਕੇ ਆ ਗਏ ਉੱਥੇ। ਹੁਣ ਮਾਲ ਛੇੜਾ ਦੇ ਛੇੜ ਛੱਡਿਆ ਉੱਥੇ। ਬਜ਼ੁਰਗ ਸਾਡੇ ਦੱਸਦੇ ਆ, ਅਸੀਂ ਜਦੋਂ ਉਹਨਾਂ ਨਾਲ ਬੋਲਣਾ ਕਹਿਣਾ ਸਾਡਾ ਦੇਸ਼, ਸਾਡਾ ਦੇਸ਼, ਇਦਾਂ ਹੀ ਕਹਿੰਦੇ। ਅਸੀਂ ਕਹਿਣਾ ਵੀ ਸਾਡਾ ਦੇਸ਼ ਤੁਹਾਨੂੰ ਉੱਥੇ ਕੀ ਅੱਜ। ਉਹਨਾਂ ਨੇ ਕਿਹਾ ਤੁਹਾਨੂੰ ਕੀ ਪਤਾ, ਉੱਥੇ ਮੌਜਾਂ ਜਿਹੜੀਆਂ ਉੱਥੇ ਸੀ ਉੱਥੇ ਉਹ ਸੀ, ਇੱਥੇ ਹੈ ਨਹੀਂ। ਇੱਥੇ ਨਹੀਂ ਸੀ ਉਦੋਂ। ਦੇਖੋ ਜੀ ਉਦੋਂ ਭੁੱਖ ਮਰਦੇ ਸੀ ਇੱਥੇ, ਤੇ ਉੱਥੇ ਰੱਜ ਖਾਂਦੇ ਸੀ। ਇੱਥੇ ਹੁਣ ਅੱਲਾ ਦੀ, ਹੁਣ ਇੱਥੇ ਅੱਲਾ ਦੀ ਰਹਿਮਤ ਆ। ਹੁਣ ਸਾਡੇ ਤੇ ਟਾਈਮ ਨਿਕਲ ਗਿਆ, ਹੁਣ ਸਾਡੇ ਤੇ ਅੱਲਾ ਦੀ ਰਹਿਮਤ ਆ। ਹੁਣ ਸਾਰੇ ਰੋਟੀ ਖਾਂਦੇ, ਬੜੀ ਅੱਲਾ ਤਾਲਾ ਦੀ ਰਹਿਮਤ ਆ ਸਾਡੇ ਤੇ। ਉਹ ਮਾੜੇ ਵਕਤ ਅਚਾਨਕ ਪਿਆ, ਸਾਰਾ ਕੁਝ ਛੱਡ ਕੇ ਆਣਾ। ਉਹ ਯਾੜਾ ਦਾ ਹੁਣ ਦੇਖੋ ਜੀ, ਅਸੀਂ ਸਾਡੀ ਤਾਂ ਪਰੈਸ਼ ਇਧਰ ਦੀ ਆ। ਯਾੜਾ ਸਾਨੂੰ ਬਜ਼ੁਰਗ ਦੱਸਦੇ ਵੀ ਇਦਾਂ ਇਦਾਂ ਸਾਡੇ ਨਾਲ ਹੋਈ। ਤੇ ਮਾਲ ਡੰਗਰ, ਹੁਣ ਇਹਨਾਂ ਦੇ ਮਾਲ ਡੰਗਰ ਸਾਰੇ ਉੱਥੋਂ ਹੀ ਆਏ ਆ, ਦੇਸੋਂ ਹੀ ਆ। ਪਿਲਾ ਮੈਂ ਸੁਣਾ ਏਦਾਂ ਹੀ ਛੱਡ ਕੇ ਹਰ ਸ਼ਹਿ ਹੀ ਆ ਗਏ, ਨਹੀਂ ਆ ਗਏ ਘਰ-ਬਾਰ ਭਰੇ ਛੱਡ ਕੇ। ਭਰੇ ਛੱਡ ਕੇ ਆ ਗਏ। ਯਾਨੀ ਬਹੁਤਿਆਂ ਨੂੰ ਇਹ ਸੀ ਵੀ ਅਸੀਂ ਮੁੜ ਆਣਾ। ਮੁੜੇ ਆਣਾ। ਇਹ ਤਾਂ ਇਹ ਇਕੱਠੇ ਨਹੀਂ ਦੇਖਿਆ ਇੰਡੀਆ। ਉਹ ਮੈਂ ਦੱਸਣਾ ਤੁਹਾਨੂੰ ਇੰਡੀਆ ਦਾ ਸਾਡਾ ਇਲਾਕਾ ਸੀ, ਉਹ ਵੀ ਤੈਨੂੰ ਦੱਸਦਾ ਮੈਂ ਕਿ ਆਹ ਇਲਾਕਾ ਸੀ। ਆ ਅਸੀਂ ਕਿਹੜਾ ਇੰਡੀਆ ਦੇਖੀ ਆ ਹੁਣ, ਐ ਵੀ ਅਸੀਂ ਤਾਂ ਇੱਥੇ ਗੱਲਾਂ ਜੀ ਸੁਣੀਆਂ, ਬਜ਼ੁਰਗਾਂ ਕੋਲੋਂ ਸੁਣਦੇ ਹੁਣ। ਅਸੀਂ ਤਾਂ ਅਸੀਂ ਦੇਖੀਆਂ ਨਾ। ਹਾਂ ਅਸੀਂ ਤਾਂ ਜੰਮੇ ਪਲੇ 12-13 ਸਾਲ ਉਮਰ ਸੀ, ਸਾਰਾ ਪਤਾ। ਬਾਅਦ ਆਏ ਨਾ ਫੈਜ਼ਲਾਬਾਦ ਅਬਦੁੱਲਾਪੁਰ ਕੋ ਬਾਣ ਕੇ ਬੈਠੇ ਤੇ ਜਿਸ ਲਈ ਉਹ ਸਾਰਾ ਸ਼ਹਿਰ ਵਿਹਲਾ ਸੀ। ਇੱਥੇ ਆਓ, ਗੱਲ ਤੁਹਾਡੀ 'ਚ ਵੀ ਦਮ ਹੈਗਾ। ਆਹ ਦਮ ਇਹਦੇ 'ਚ ਵੀ ਹੈਗਾ, ਇਹ ਵੀ ਇਹਦੇ ਦਮ ਹੈਗਾ, ਇਹਦੇ 'ਚ ਦਮ ਹੈਗਾ ਜ਼ਿਆਦਾ। ਇਹਨਾਂ ਦਾ ਦਮ ਦੌਂ ਦਾ ਨਾ ਦਮ ਖਰਾਬ ਹੋ ਗਿਆ ਆ। ਇਹ ਹੋ ਗਏ ਵਿਹਲੇ, ਇਹ ਦੋਵੇਂ ਹੀ। ਆ ਜੋੜੀ ਗਵਲੀ ਜਿਹੜੀ ਆ, ਇਹਨਾਂ ਦਾ ਦਮ ਟੁੱਟ ਗਿਆ। ਉਹ ਇਹ ਅੱਛਾ ਜਿਹੜੇ- ਤੁਹਾਡਾ ਤਾਂ ਕਹਿਮ ਇਹਦਾ ਵੀ ਰਹੇ। ਦਮ ਹੈਗਾ ਜੇ, ਪਰਲੇ ਦਾ ਵੀ ਹੈਗਾ। ਉਹ ਛੇਤ ਤੇ ਪੜਦਾ, ਦੁਆ ਕਰਦੇ ਉਹਨੂੰ ਇੱਕ ਵਾਰੀ ਹੋਰ ਲਾਓ ਜਰਾ, ਦੇਖ ਨਜ਼ਾਰੇ ਦਿੰਦਾ। ਫੜ ਲਿਓ ਲੱਤਾਂ। ਉਹਦਾ ਸਾਰੀ ਰਾਤ ਨਹੀਂ ਹਟਦਾ। ਨਾ ਨਾ ਉਹ ਨਹੀਂ, ਉਹਦਾ ਦਮ ਬੜਾ ਲੰਮਾ। ਵੇ ਕਰਨ ਵਾਲੀ ਆ ਇਹ ਵੀ। ਮੇਰੀ ਗੱਲ ਤਾਂ ਸੁਣ ਲਾ, ਇੱਕ ਮੇਰੀ ਗੱਲ ਸੁਣ ਲਾ, ਆ ਮੇਰੀ ਗੱਲ ਸੁਣ ਲਾ। ਉਹ ਮੇਰੀ ਗੱਲ, ਜਦੋਂ ਜੋੜੀ ਟੁੱਟ ਜਾਏ ਨਾ ਬੰਦੇ ਦੀ, ਉਹ ਗੱਲ ਸੁਣ ਲਾ ਮੇਰੀ, ਜਦੋਂ ਜੋੜੀ ਟੁੱਟ ਜਾਏ ਬੰਦੇ ਦਾ ਦਮ ਟੁੱਟ ਜਾਂਦਾ। ਤੁਹਾਡਾ ਹੁਣ ਟੁੱਟ ਗਿਆ ਦਮ। ਤੁਹਾਡਾ ਤੁਸੀਂ ਹੁਣ ਤਾਂ ਐਵੇਂ ਨਾ ਓਪਰੇ ਫਿਰਦੇ ਆ। ਤੁਹਾਡਾ ਤਾਂ ਕਹਿਮ ਹੈ ਨਾ, ਉਹ ਤੁਹਾਡਾ ਤਾਂ ਕਹਿਮ ਹੈ ਨਾ। ਹੈਂ ਪਹਿਲੇ ਤੂੰ ਮੈਨੂੰ ਇਹ ਦੱਸ ਵੀ ਆਪਣੇ ਬਾਬੇ ਦਾਦੇ ਦਾ ਨਾਂ ਦੱਸ। ਲੈ ਬਾਬੇ ਦਾ ਦਾਦੇ ਦਾ ਸਾਨੂੰ ਨਾਂ ਦਾ ਪਤਾ। ਨਾ ਪੁੱਛਣਾ ਤੂੰ। ਪੁੱਛ। ਹਾਂ ਕੀ ਨਾਂ ਸੀ ਤੁਹਾਡੇ ਬਾਬੇ ਦਾ? ਬਾਬੇ ਦਾ ਮੀਰਾਂ ਬਖਸ਼, ਪੜਦਾਦੇ ਦਾ? ਨੂਰ ਬਖਸ਼। ਉਹਦੇ ਉੱਪਰ ਦਾ? ਲੈ ਉਹ ਤੇ ਉੱਪਰ ਬਾਬੇ ਪੜਦਾਦੇ ਦਾ ਪੁੱਛਿਆ, ਮੈਂ ਤੈਨੂੰ ਦੱਸ ਦਿੱਤਾ। ਨਾ ਸਾਰਿਆਂ ਪਿੱਛੋਂ ਲਾ ਕੇ ਦੱਸ ਮੁੰਡੋ। ਉਹ ਬੱਗੂ, ਹਾਂ ਗੱਲ ਯਾਰ ਬੱਗੂ, ਹੈਂ ਬੱਗੂ। ਹਾਂ ਅੱਛਾ। ਫੇਰ ਉਹ ਤੋਂ ਵੀ ਗਾਂ ਦੱਸਦਾ, ਹੋਰ ਤੂੰ ਕਿੱਥੇ ਕੁ ਪੁੱਛਣਾ? ਉਹ ਜਿੱਥੋਂ ਮੁੰਡ ਮੋਢ ਦਾ ਸਾਰਾ ਇਕੱਠਾ ਹੀ ਸੀ ਸਾਡਾ। ਹੈਂ ਮੋਢ ਬਾਬਾ ਤੁਹਾਨੂੰ ਹੌਲੀ-ਹੌਲੀ ਨਾ ਹਿੰਦੂਆਂ 'ਚ ਵਾੜਨਾ ਚਾਹੁੰਦਾ ਹੈ। ਹਿੰਦੂਆਂ ਹੀ ਨਹੀਂ ਪੜਦੇ ਅਸੀਂ। ਨਹੀਂ ਆਪਾਂ ਨਿਕਲੇ ਉੱਥੋਂ ਆ। ਬਾਬਾ ਗੱਲ ਸੁਣ, ਉਹ ਮੋਢ ਤਾਂ ਸਾਡਾ ਇੱਕੋ ਹੀ ਸੀ। ਮੁੰਡ ਤਾਂ ਇੱਕੋ ਹੀ ਸੀ। ਹਾਂ ਬਸ ਫੇਰ ਇੱਕ ਮੁੰਡ ਕਿਹੜਾ ਸੀ ਮੁੰਡ ਮੇਰਾ ਵਡੇਰਾ ਤੁਹਾਡਾ? ਸਾਡੀ ਮਤਲਬ 5ਵੀਂ 6ਵੀਂ ਪੁਸਤ ਜਾ ਕੇ ਜੱਟਾਂ ਦੀ ਸਿੱਖਾਂ 'ਚ ਜਾ ਵੜਦੀ, ਆਪਣੀ ਨਹੀਂ, ਗੁਜਰਾਂ ਦੀ ਜਿਹੜੀ ਗੱਲ ਦੱਸੋ। ਹਿੰਦੂਆਂ 'ਚ ਜਾ ਵੜਦੀ। ਉਹ ਦੱਸੀ ਮੈਨੂੰ ਹਾਂ ਕਿ ਮੁੰਡ ਜਿੱਥੋਂ ਮੁੰਡ ਸਾਹਿਬ ਤੁਹਾਡਾ ਉਹ ਕਿੱਥੋਂ? ਮੋਢ ਹੁਣ ਫਿਰ ਇਹਨਾਂ ਨੂੰ ਪਤਾ ਹੋਊ, ਆ ਬੁੜਿਆਂ ਨੂੰ ਪਤਾ, ਚਾਚੇ ਐਮਸੇ ਨੂੰ ਪਤਾ ਹੋਊ, ਤੈਨੂੰ ਪਤਾ ਹੋਊ, ਇਹਨੂੰ ਪਤਾ ਹੋਊ। ਮੈਂ ਤਾਂ ਦੇਖੋ ਜੀ ਜਿੱਥੇ ਮੈਂ 2-3 ਪੁਸ਼ਤਾਂ ਤੇ ਦੱਸਦੀ। ਮੈਨੂੰ ਤਾਂ ਪਤਾ। ਬਾਬੇ ਦਾਦੇ ਦੇਖ ਮੇਰੀ ਗੱਲ, ਸਾਡੇ ਬਡਾਰੂ ਦਾ ਨਾਂ ਸੀ ਦਾਨਾ। ਹੈਂ ਨਵਾਂ ਕਿਹਦਾ ਨਾਂ ਸੀ? ਨਵਾਂ ਕਿਹਦਾ ਨਾਂ? ਬਡਾਰੂ ਦਾ। ਸਾਡੇ ਦਾ ਹਾਂਜੀ ਨਵਾਂ। ਨਵਾਂ ਅੱਛਾ ਨਵਾਂ ਤੇ ਪੁਰਾਣਾ 2 ਭਰਾ ਸੀ। ਅੱਛਾ ਪੁਰਾਣੇ ਦੇ ਡਲਿਆਲ ਸੀ,
ਨਵੇਂ ਦੇ ਨਾਰੇ ਸੀ। ਅੱਛਾ ਤੁਹਾਡਾ ਜਿਹੜਾ ਬਾਬਾ ਸੀ, ਦੇਖ ਮੇਰੀ ਗੱਲ ਸੁਣ, ਇਹ ਹੈਗੇ, ਅਸੀਂ ਹੈਗੇ ਆ ਦਾਨੇ ਦੇ, ਹਾਂ ਨਵੇਂ ਦੇ 4 ਪੁੱਤ ਸੀ। ਅੱਛਾ ਦਾਨਾ, ਜੇਠੂ, ਹਾਂ ਹਾਂ ਤੇ ਸਜਾਦਾ ਤੇ ਰਜਾਦਾ, ਅੱਛਾ ਹਾਂ ਇਹ 4 ਭਾਈ ਸੀ ਨਾ, ਇੱਕ ਬਾਜੂ, ਹਾਂ 4 ਭਾਈ ਸੀ। ਇਹ 4 ਭਾਈਆਂ ਦੀ ਗਾਂ ਔਲਾਦ ਸੀ। ਠੀਕ ਆ। ਹਾਂ। ਖੈਰ ਉੱਥੇ ਤੇ ਤਾਂ ਹੁਣ ਸਾਨੂੰ ਨਹੀਂ ਪਤਾ। ਬਾਣ ਕੋ ਸ਼ੁਕਰ ਮੇਲਾ ਕਰ ਲਈਏ ਤੁਹਾਡੇ ਨਾਲ। ਦੂਸਰਾ ਕਰ ਲਓ ਜਿਹੜਾ ਭਾਈ ਨਾ ਸਾਦੇ ਜੇ ਰੱਖਦੇ ਸੀਗੇ। ਆਹੋ ਜਿਹੜਾ ਦਿਨ ਹੁਣ ਪਾਊਡਰ ਕਰੀਮ ਲਾ ਕੇ ਲਾਉਂਦੇ ਆ। ਨਵੀਆ ਸਰੀਆ ਦਰਿਆ ਉਹਦੇ ਵੱਲ ਨੂੰ ਕਰੋ ਜਰਾ, ਮੈਂ ਉਹਨੇ ਕਰਨਾ ਕੁਛ, ਜੇ ਭਗਵਾਨ ਕੋ ਰੰਗ ਭਰੇ ਤਾਂ ਉਹਨੇ ਭਰਨੇ ਆ, ਬਾਕੀ ਇਦਾਂ ਹੀ ਆ, ਕਰਦੇ ਬਾਕੀ ਸਲਾਮਾਂ ਲੈ ਕੋਈ ਆ, ਰੰਗ ਉਹਨੇ ਭਰਨੇ ਆ। ਦੂਸਰਾ ਉਹ ਦਰਿਆ ਦਾ ਨਵੀਆ 2 ਭਾਈ ਸੀਗੇ ਤੇ ਉਹ ਕਿਹੜਾ ਦਰਿਆ ਸੀ, ਉਹ ਬਿਮਾਰ ਹੋ ਗਿਆ ਤੇ ਉਹ ਫਿਰ ਉਹਦੇ ਲਾਗੇ ਬੈਠੀ, ਉਹ ਵੀ ਆ ਕੇ ਘਰ ਵਾਲੀ ਵੀ, ਹਾਂ ਤੇ ਸਰੀਆ ਵੀ ਕੋਲ ਬੈਠਾ, ਭਾਈ ਲੰਮੇ ਲੰਮੇ ਸਾਹ ਲਵੇ। ਹਾਂ ਤੇ ਉਹ ਉਹਨੂੰ ਇਸ਼ਾਰੇ ਨਾਲ ਕਹਿੰਦੀ ਆਖੇ ਜਾਂਦਾ, ਕਹਿ ਗਿਆ ਸੀ ਆ ਜਾ ਵੀ ਦਰਿਆ ਮਰ ਗਿਆ ਤਾਂ ਸਰੀਆ ਨੂੰ ਕਾਲੀਏ। ਅੱਛਾ ਜਾਂਦਾ ਕਹਿ ਗਿਆ। ਹਾਂ, ਜਾਂਦਾ ਕਿ ਉਹ ਹੈ ਜਾਂ ਜਿੰਦਾ ਹੀ ਸੀਗਾ। ਅੱਛਾ ਤੇ ਉਹਨੂੰ ਇਸ਼ਾਰੇ ਨਾਲ ਕਹੇ ਸਰੀਆ ਦਰਿਆ ਕਹੇਦਾ, ਜੇ ਮੈਂ ਮਰ ਗਿਆ ਤਾਂ ਸਰੀਆ ਨੂੰ ਕਾਲੀਏ। ਅੱਛਾ ਉਹ ਹਜਾ ਹੋਸ਼ ਜਿਹਦਾ, ਉਹ ਕਹਿੰਦਾ ਆਖੇ ਅਗਲਾ ਪੀਸਣੋਂ ਪੀਸ ਲੈ, ਫਿਰ ਜੋ ਮਰਜ਼ੀ ਕਰੀਏ। ਉਹ ਇਦਾਂ ਦੇ ਸਾਡੇ ਬੰਦੇ ਮਤਲਬ ਸੀਗੇ ਉਸ ਜ਼ਮਾਨੇ ਵਿੱਚ। ਫੇ ਅਗਲਾ ਤਾਂ ਮੁਕਾਲਾ। ਹਾਂ ਅਗਲਾ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ 48 ਗਾਬੇ ਮਾਲੂਵਾਲ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਫੈਸਲਾਬਾਦ ਦੇ ਵਿੱਚ ਆਈ ਸੀ ਚੌਰੀ ਅਸ਼ਰਫ ਗੁੱਜਰ ਸਾਹਿਬ ਦੇ ਡੇਰੇ ਤੇ ਜੀ। ਇਹ ਭਾਈ ਹੁਣਾਂ ਨੇ ਸਾਨੂੰ ਬਜ਼ੁਰਗਾਂ ਦੇ ਜਿਹੜੇ ਰੌਣਕ ਮੇਲਾ ਸਾਨੂੰ ਮੁਯੱਸਰ ਕੀਤਾ ਜੀ, ਔਰ ਤੁਸੀਂ ਵੀ ਸਾਰੀ ਵੀਡੀਓ ਦੇਖੀ ਆ। ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ, ਕਿਉਂਕਿ ਇਹ ਜਿਹੜੇ 47 ਵੇਲੇ ਦੇ ਜਾਂ ਥੋੜ੍ਹਾ ਟਾਈਮ ਬਾਅਦ ਦੇ ਜਿਹੜੇ ਬਾਬੇ ਸੀ, ਇਹ ਜਿਹੜੇ ਆ ਸਾਡੇ ਕੋਲ ਨਗੀਨੇ ਆ ਜੀ। ਅੱਲਾ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਲੰਬੀ ਉਮਰ ਦੇਵੇ, ਤੇ ਇਹਨਾਂ ਕੋਲੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ। ਇਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਸਬਕ ਵੀ ਬੜੇ ਮਿਲਦੇ ਆ ਜੀ। ਇਹ ਰੌਣਕ ਮੇਲੇ ਪਿੰਡਾਂ ਥਾਵਾਂ 'ਚ ਹੀ ਰਹਿ ਗਏ ਆ ਹੁਣ, ਬਹੁਤ ਸਾਰੇ ਪਿੰਡਾਂ ਵਿੱਚ ਵੀ ਇਹ ਚੀਜ਼ ਨਹੀਂ ਲੱਭਦੀ ਹੈਗੀ, ਲੇਕਿਨ ਕਿਤੇ ਕਿਤੇ ਲੱਭ ਵੀ ਜਾਂਦੀ ਆ। ਤੇ ਅਸੀਂ ਇਹ ਸਾਰਾ ਪ੍ਰੋਗਰਾਮ ਤੁਹਾਡੇ ਰੂਬਰੂ ਕੀਤਾ ਜੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ 'ਚ ਨਵੇਂ ਬਜ਼ੁਰਗਾਂ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।